ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज माह ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 21 मई 2021 6 जेठ नानशाही सम्मत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਚਿਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਹੈ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਮੈਂ ਖਾਸ ਕਰਕੇ ਤੁਹਾਡਾ ਬਹੁਤ ਸ਼ੁਕਰੀਆ ਅਦਾ ਕਰਦੀ ਹਾਂ ਕਿ ਤੁਸੀਂ ਮੇਰੀ ਸਿਹਤ ਲਈ ਫਿਕਰਮੰਦ ਹੋਏ ਔਰ ਦੁਆਵਾਂ ਵੀ ਕੀਤੀਆਂ ਔਰ ਮੈਂ ਅਮਰਵੀਰ ਜੀ ਦਾ ਵੀ ਬਹੁਤ ਸ਼ੁਕਰੀਆ ਅਦਾ ਕਰਦੀ ਹਾਂ ਕਿ ਉਹਨਾਂ ਨੇ ਮੇਰੀ ਗੈਰ ਹਾਜ਼ਰੀ ਵਿੱਚ ਹਾਜ਼ਰੀ ਲਗਾ ਕੇ ਸ਼ੋਅ ਕੀਤਾ ਕੱਲ ਦਾ। ਸੋ ਸਭ ਦਾ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਔਰ ਵੀਕਐਂਡ ਦਾ ਇਹ ਆਪਾਂ ਪ੍ਰੋਗਰਾਮ ਕਰ ਰਹੇ ਹਾਂ। ਸੋ ਹੈਪੀ ਵੀਕਐਂਡ ਆਪਾਂ ਸਾਰਿਆਂ ਨੂੰ ਕਹਿੰਦੇ ਹਾਂ। ਸੋ ਪਹਿਲੇ ਅਹਿਮ ਇਸ਼ੂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਇੰਦਰਾ ਗਾਂਧੀ ਦੇ ਮਾਰੇ ਜਾਣ ਤੋਂ ਬਾਅਦ ਧੱਕੇ ਨਾਲ ਰਾਜੀਵ ਗਾਂਧੀ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਜਿਹੜੀ ਹੈ ਉਹ ਸਹੁੰ ਚੁੱਕੀ। ਉਸਦੇ ਹੁਕਮਾਂ ਥੱਲੇ ਦਿੱਲੀ ਸਮੇਤ ਭਾਰਤ ਦੇ ਜਿਹੜੇ ਹਜ਼ਾਰਾਂ ਸਿੱਖਾਂ ਦੀ ਜਿਹੜੀ ਨਸਲਕੁਸ਼ੀ ਕੀਤੀ ਗਈ ਔਰ ਆਪਣੀ ਪਹਿਲੀ ਪਬਲਿਕ ਰੈਲੀ ਵਿੱਚ ਸਿੱਖ ਨਸਲਕੁਸ਼ੀ ਨੂੰ ਜਾਇਜ਼ ਠਹਿਰਾਉਂਦਿਆਂ ਰਾਜੀਵ ਗਾਂਧੀ ਨੇ ਕਿਹਾ ਕਿ ਜਬ ਕੋਈ ਬੜਾ ਵ੍ਰਿਕਸ਼ ਗਿਰਤਾ ਹੈ ਤਾਂ ਧਰਤੀ ਕਾਂਪਤੀ ਹੈ। ਸਿੱਖ ਨਸਲਕੁਸ਼ੀ ਦੀ ਤਰਜ਼ ਤੇ ਹੀ ਸ੍ਰੀਲੰਕਾ ਸਰਕਾਰ ਨਾਲ ਸਮਝੌਤਾ ਕਰਕੇ ਭਾਰਤੀ ਫੌਜ ਵੱਲੋਂ ਤਾਮਿਲਾਂ ਦੀ ਸ੍ਰੀਲੰਕਾ ਵਿੱਚ ਨਸਲਕੁਸ਼ੀ ਕੀਤੀ ਗਈ ਜਿਸ ਦਾ ਬਦਲਾ ਲੈਣ ਲਈ ਇੱਕ ਤਾਮਿਲ ਕੁੜੀ ਤੇਨੂ ਨੇ ਰਾਜੀਵ ਗਾਂਧੀ ਨੂੰ ਆਤਮਘਾਤੀ ਬੰਬ ਬਣ ਕੇ ਤੁੰਬੇ ਕਰ ਦਿੱਤਾ। ਸੋ ਅੱਜ ਰਾਜੀਵ ਗਾਂਧੀ ਦੀ ਮੌਤ ਨੂੰ 30 ਵਰ੍ਹੇ ਹੋ ਚੁੱਕੇ ਨੇ ਪਰ ਅੱਜ ਦੇ ਹਾਕਮਾਂ ਨੇ ਵੀ ਕੋਈ ਸਬਕ ਨਹੀਂ ਸਿੱਖਿਆ ਅਤੇ ਜ਼ੁਲਮਾਂ ਦੀ ਕਹਾਣੀ ਜਿਹੜੀ ਹੈ ਬਾਦ ਦਸਤੂਰ ਜਾਰੀ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਪਹਿਲਾਂ ਤਾਂ ਵੈਲਕਮ, ਥੈਂਕ ਯੂ ਸੋ ਮਚ। ਔਰ ਇਸ ਕੋਈ ਸ਼ੱਕ ਨਹੀਂ ਹੈ ਕਿ ਸਾਡੇ ਬਹੁਤ ਸਾਰੇ ਦਰਸ਼ਕਾਂ ਨੇ ਫਿਕਰ ਜ਼ਾਹਿਰ ਕੀਤਾ, ਤੁਹਾਡੀ ਸਿਹਤ ਦਾ ਜਿਹੜਾ ਹੈ ਉਹ ਫਿਕਰ ਕਰਦੇ ਆ ਜੀ, ਜਿਹੜਾ ਉਹ ਦੁਆਵਾਂ ਕੀਤੀਆਂ। ਸੋ ਇੱਕ ਗੱਲ ਜਿਹੜੀ ਅਕਸਰ ਕੁਝ ਜੁਮਲੇ ਬਾਰ-ਬਾਰ ਦੁਹਰਾਏ ਜਾਂਦੇ ਨੇ, ਇਹ ਵੀ ਕਿਹਾ ਜਾਂਦਾ ਹੈ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਇਤਿਹਾਸ ਦੇ ਵਿੱਚ ਕੋਈ ਜਿਹੜਾ ਇਸ ਕਿਸਮ ਦਾ ਚਿਪ ਨਹੀਂ ਹੁੰਦਾ ਲੱਗਾ ਹੋਇਆ, ਕੋਈ ਪੁਰਜਾ ਨਹੀਂ ਹੁੰਦਾ ਕਿ ਉਹ ਉਹਨੂੰ ਦੁਹਰਾਉਂਦਾ ਹੈ, ਇਸ ਲਈ ਕਿ ਅਸੀਂ ਇਤਿਹਾਸ ਤੋਂ ਕੁਝ ਸਿੱਖਦੇ ਨਹੀਂ। ਬਿਲਕੁਲ। ਔਰ ਇਹ ਹੀ ਨਹੀਂ ਕਿ ਆਮ ਲੋਕ ਉਸੇ ਹੀ ਦੌੜ ਦੇ ਵਿੱਚ ਫਿਰ ਸ਼ਾਮਲ ਹੋ ਜਾਂਦੇ ਨੇ ਜਿਹਦੇ 'ਚ ਸਾਡੀਆਂ ਪਹਿਲੀਆਂ ਪੀੜ੍ਹੀਆਂ ਸੀ। ਪਰ ਖ਼ਾਸ ਤੌਰ 'ਤੇ ਜੇ ਹੁਕਮਰਾਨਾਂ ਦੀ ਗੱਲ ਕਰੀਏ, ਹਾਕਮਾਂ ਦੀ ਗੱਲ ਕਰੀਏ, ਕਰਪਟ ਸਿਸਟਮ ਦੀ ਗੱਲ ਕਰੀਏ, ਜਿਹੜੇ ਦੇਖ ਵੀ ਰਹੇ ਹੁੰਦੇ ਨੇ ਕਿ ਉਹਨਾਂ ਤੋਂ ਪਹਿਲਿਆਂ ਨੇ ਕੀ ਕੀਤਾ, ਉਹਦੀ ਉਹਨਾਂ ਨੂੰ ਕੀ ਸਜ਼ਾ ਮਿਲੀ ਔਰ ਕਿਵੇਂ ਈਵਨ ਉਹਨਾਂ ਦੇ ਟੱਬਰਾਂ ਦੇ ਵਿੱਚ ਘਰਾਂ ਦੇ ਵਿੱਚ ਵੀ ਅਲਟੀਮੇਟਲੀ ਕਿਵੇਂ ਇੱਕ ਦੋ ਪੀੜ੍ਹੀਆਂ ਤੱਕ ਉਸ ਕਿਸਮ ਦਾ ਸਾਰਾ ਹੀ ਜਿਹੜਾ ਉਹ ਖਿਲਰ ਖੁੱਲਰ ਜਾਂਦਾ ਹੈ ਕੰਮਕਾਰ। ਪਰ ਇਹਦੇ ਬਾਵਜੂਦ ਉਹੀ ਕਹਾਣੀ ਬਾਰ-ਬਾਰ ਦੁਹਰਾਈ ਜਾ ਰਹੀ। ਰਾਜੀਵ ਗਾਂਧੀ ਅੱਜ ਤੋਂ ਠੀਕ 30 ਸਾਲ ਪਹਿਲਾਂ 21 ਮਈ 1991 ਦਾ ਦਿਨ ਜਦੋਂ ਕਿ ਦੁਨੀਆ ਭਰ ਦੇ ਵਿੱਚ ਇਹ ਖਬਰ ਫਲੈਸ਼ ਹੋਈ ਕਿ ਰਾਜੀਵ ਗਾਂਧੀ ਜਿਹੜਾ ਕਿ ਚੋਣ ਦੌਰੇ ਦੇ ਉੱਤੇ ਚੋਣ ਰੈਲੀ ਦੇ ਵਿੱਚ ਸ਼ਾਮਲ ਹੋਣ ਲਈ ਗਿਆ ਤਮਿਲਨਾਡੂ ਦੇ ਵਿੱਚ, ਉਸ ਨੂੰ ਇੱਕ ਆਤਮਘਾਤੀ ਬੰਬ ਬਣੀ ਕੁੜੀ ਨੇ ਜਿਹਦਾ ਨਾਂ ਬਾਅਦ ਥੇਨਮੋਜ਼ੀ ਰਾਜ ਰਤਨਮ ਉਰਫ ਧੇਨੂ ਜਾਂ ਧਨੂ ਇਹ ਜ਼ਿਆਦਾ ਪੋਪੂਲਰ ਹੋਇਆ, ਉਸ ਨੇ ਉਡਾ ਦਿੱਤਾ।
ਅੱਛਾ ਹੁਣ ਇਲੈਕਸ਼ਨ ਸੀਜ਼ਨ ਚੱਲ ਰਿਹਾ ਸੀ ਔਰ ਜ਼ਾਹਰ ਹੈ ਕਿ ਰਾਜੀਵ ਗਾਂਧੀ ਦਾ ਉਸ ਦੀ ਬਿਲਕੁਲ ਪੀਕ ਦੇ ਉੱਤੇ ਉਡਾਇਆ ਜਾਣਾ। ਹਾਲਾਂ ਉਸ ਚੋਂ ਦੋ ਗੱਲਾਂ ਬੜੀ ਸਪਸ਼ਟਤਾ ਦੇ ਨਾਲ ਸਾਹਮਣੇ ਆਈਆਂ। ਰਾਜੀਵ ਗਾਂਧੀ ਉਦੋਂ ਜਿਹੜਾ ਉਹ ਪਾਵਰ ਦੇ ਵਿੱਚ ਨਹੀਂ ਸੀ ਅਜੇ, ਉਸ ਤੋਂ ਪਹਿਲਾਂ ਉਹਨੇ ਰਿਜ਼ਾਈਨ ਕੀਤਾ ਔਰ ਚੋਣਾਂ ਹੋ ਰਹੀਆਂ ਸੀ। ਔਰ ਦੂਸਰੀ ਗੱਲ ਇਹ ਵੀ ਇੱਕ ਖੌਫ ਜ਼ਾਹਿਰ ਕੀਤਾ ਗਿਆ ਤਾਮਿਲਾਂ ਦੇ ਵੱਲੋਂ, ਕਿਉਂਕਿ ਮਾਰਨ ਵਾਲੀ ਕੁੜੀ ਤਾਮਿਲ ਸੀ, ਬੇਸ਼ੱਕ ਉਹ ਸ੍ਰੀਲੰਕਨ ਓਰੀਜਨ ਦੀ ਸੀ, ਵਾਕਿਆ ਵੀ ਤਾਮਿਲਨਾਡੂ 'ਚ ਹੋਇਆ ਸੀ, ਕਿ ਜਿਵੇਂ ਨਵੰਬਰ 84 'ਚ ਇੰਦਰਾ ਗਾਂਧੀ ਦੇ ਮਾਰੇ ਜਾਣ ਤੋਂ ਬਾਅਦ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਸੀ, ਕਿ ਹੁਣ ਭਾਰਤ ਦੇ ਵਿੱਚ ਜਿੱਥੇ ਜਿੱਥੇ ਤਾਮਿਲ ਬੈਠੇ ਨੇ ਉਹਨਾਂ ਦੇ ਉੱਤੇ ਹਮਲੇ ਹੋਣਗੇ, ਉਹਨਾਂ ਦੀਆਂ ਕਿਲਿੰਗਸ ਹੋਣਗੀਆਂ, ਉਹਨਾਂ ਦੇ ਗਲਾਂ 'ਚ ਟਾਇਰ ਪਾ ਕੇ ਉਹਨਾਂ ਨੂੰ ਸਾੜਿਆ ਜਾਏਗਾ ਕਿ ਮਾਰਨ ਵਾਲੀ ਜਿਹੜੀ ਹੈ ਇੱਕ ਤਾਮਿਲ ਸੀ। ਪਰ ਐਸਾ ਕੁਝ ਨਹੀਂ ਹੋਇਆ। ਹੁਣ ਦੋ ਚੀਜ਼ਾਂ ਜਿਹੜੀਆਂ ਇਸ ਸਾਰੇ ਚੋਂ, ਕਿਉਂਕਿ ਜਦੋਂ ਅਸੀਂ ਇਹਨਾਂ 30 ਸਾਲਾਂ ਦੀ ਕਹਾਣੀ ਨੂੰ ਦੁਹਰਾਉਂਦੇ, ਜ਼ਾਹਰ ਹੈ ਰਾਜੀਵ ਗਾਂਧੀ ਦਾ ਨਵੰਬਰ 84 ਦੀ ਸਿੱਖ ਨਸਲਕੁਸ਼ੀ ਜਿਹੜੀ 72 ਘੰਟੇ ਬੇਰੋਕ ਟੋਕ ਚੱਲਦੀ ਰਹੀ ਔਰ ਕੱਲੀ ਦਿੱਲੀ ਦੇ ਵਿੱਚ ਹੀ ਇੱਕ ਅੰਦਾਜ਼ੇ ਮੁਤਾਬਕ 6000 ਤੋਂ 10,000 ਤੱਕ ਦੀ ਫਿਗਰ ਜਿਹੜੇ ਸਿੱਖ ਮਾਰੇ ਗਏ। ਔਰ ਇਹ ਉਹ ਪੀਰੀਅਡ ਸੀ ਜਦੋਂ ਕਿ ਸੈਂਕੜਿਆਂ ਡਿਪਲੋਮੈਟ, ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ ਦਿੱਲੀ ਲੈਂਡ ਕਰ ਰਹੇ ਸੀ, ਇੰਦਰਾ ਗਾਂਧੀ ਨੂੰ ਫੂਕਣਾ ਸੀ ਔਰ ਉਸ ਦੀਆਂ ਲਾਸਟ ਰਸਮਾਂ ਦੇ ਵਿੱਚ ਸ਼ਾਮਲ ਹੋਣ ਲਈ। ਲੇਕਿਨ ਹਕੂਮਤ ਨੂੰ, ਜਿਵੇਂ ਅੱਜ ਨਰਿੰਦਰ ਮੋਦੀ ਨੂੰ ਕੋਈ ਫਰਕ ਨਹੀਂ ਪਿਆ ਜਾਂ ਪੈਂਦਾ ਹੈ ਕਿ ਕਿਵੇਂ ਦਿੱਲੀ ਦੇ ਵਿੱਚ ਜਾਂ ਯੂਪੀ, ਬਿਹਾਰ, ਭਾਰਤ ਭਰ ਦੇ ਵਿੱਚ ਰੋਜ਼ਾਨਾ 25 ਤੋਂ 30 ਹਜ਼ਾਰ ਲਾਸ਼ਾਂ ਜਿਹੜੀਆਂ ਨੇ ਉਹ ਬਣ ਰਹੀਆਂ ਨੇ ਚੰਗੇ ਭਲੇ ਬੰਦਿਆਂ ਦੀਆਂ, ਔਰ ਉਹ ਫਿਰ ਵੀ ਉਸ ਕਿਸਮ ਦਾ ਹੀ ਝੂਠ ਪਰੋਸ ਰਹੇ ਨੇ। ਸੋ ਇਹ ਜਦੋਂ ਅਸੀਂ ਲੈਗੇਸੀ ਦੀ ਗੱਲ ਕਰਦੇ ਹਾਂ ਜਾਂ ਵਿਰਸੇ ਦੀ ਗੱਲ ਕਰਦੇ ਹਾਂ, ਤੇ ਫਿਰ ਇਸ ਦਿੱਲੀ ਦੇ ਹਵਾਲੇ ਨਾਲ ਜਦੋਂ ਬਹੁਤ ਵਾਰ ਨਾਦਰ ਸ਼ਾਹ ਦੀ ਗੱਲ ਹੁੰਦੀ ਹੈ, ਨਾਦਰ ਸ਼ਾਹੀ ਲੁੱਟ, ਨਾਦਰ ਸ਼ਾਹੀ ਕਤਲੇਆਮ ਜਾਂ ਦੂਜਾ, ਨਾਦਰ ਸ਼ਾਹ ਤਾਂ ਇੱਕ ਸਿੰਬਲ ਬਣਾ ਕੇ ਜਿਹੜਾ ਉਹਦੀ ਨੈਗੇਸ਼ਨ ਹੋ ਰਹੀ ਹੈ। ਜੇ ਤੁਸੀਂ 20ਵੀਂ ਸਦੀ ਦੇ, ਉਹ ਤਾਂ ਉਸ 17ਵੀਂ 18ਵੀਂ ਸਦੀ ਦੇ ਵਿੱਚ ਸੀ ਜਦੋਂ ਕਿ ਇਹ ਪਾਰਟ ਕਾਮਨ ਸੀ। ਹਮਲਾਵਰ ਜਿਹੜੇ ਨੇ ਜਦੋਂ ਜੰਗ ਜਿੱਤਦੇ ਸੀ ਉਹ ਸ਼ਹਿਰਾਂ ਨੂੰ ਅੱਗਾਂ ਵੀ ਲਾਉਂਦੇ ਸੀ, ਲੋਕਾਂ ਨੂੰ ਵੀ ਮਾਰਦੇ ਸੀ, ਲੁੱਟ ਖਸੁੱਟ ਵੀ ਕਰਦੇ ਸੀ। ਇਹ ਸਾਰੇ ਪਾਸੇ ਹੀ ਇਸ ਕਿਸਮ ਦਾ ਵਰਤਾਰਾ ਸੀ। ਪਰ 20ਵੀਂ ਸਦੀ ਦੇ ਵਿੱਚ ਫੁੱਲ ਗਲੇਅਰ ਕੈਮਰਾਜ਼ ਦੇ ਵਿੱਚ ਜਿੱਥੇ ਦੁਨੀਆ ਇੱਕ ਦੂਸਰੇ ਨਾਲ ਜੁੜੀ ਹੋਈ ਸੀ, ਇਸ ਕਿਸਮ ਦੀ ਸਿੱਖ ਨਸਲਕੁਸ਼ੀ ਉਸ ਧਰਤੀ ਦੇ ਉੱਤੇ ਪਹਿਲੀ ਵਾਰ ਦੇਖੀ ਗਈ। ਔਰ ਇਹ ਗੱਲ ਕਰਨ ਤੋਂ ਪਹਿਲਾਂ ਵੀ ਕਿ ਭਾਈ ਈਵਨ ਇੰਦਰਾ ਗਾਂਧੀ ਦਾ ਏਜੰਡਾ ਵੀ, ਹੁਣ ਤਾਂ ਜੂਨ 84 ਦਾ ਘੱਲੂਘਾਰਾ ਜਿਹਦੇ ਲਈ ਇੰਦਰਾ ਗਾਂਧੀ ਨੂੰ ਉਸ ਦੇ ਬਾਡੀਗਾਰਡਸ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਔਰ ਉਹਨਾਂ ਦੇ ਅੱਗੋਂ ਸਾਥੀ ਸ਼ਹੀਦ ਭਾਈ ਕੇਰ ਸਿੰਘ ਹੋਰਾਂ ਨੇ ਸਜ਼ਾ ਯਾਫਤਾ ਕੀਤਾ। ਇੰਦਰਾ ਗਾਂਧੀ ਨੇ ਜੋ ਸਿੱਖਾਂ ਦੇ ਉੱਤੇ ਜ਼ੁਲਮ ਕੀਤੇ, ਜਿਸ ਕਿਸਮ ਦਾ ਜੂਨ 84 ਦੇ ਪਹਿਲੇ ਹਫਤੇ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਘੱਲੂਘਾਰਾ ਵਰਤਾਇਆ, ਕੱਲਾ ਦਰਬਾਰ ਸਾਹਿਬ ਤੇ ਨਹੀਂ 37 ਹੋਰ ਹਿਸਟੋਰੀਕਲ ਗੁਰਦੁਆਰੇ ਹਰਿਆਣਾ ਔਰ ਹਿਮਾਚਲ ਦੇ ਵਿੱਚ ਵੀ ਜਿਨ੍ਹਾਂ ਦੇ ਉੱਤੇ ਫੌਜ ਨੇ ਹਮਲਾ ਕੀਤਾ। ਟੈਂਕ ਕੱਲੇ ਦਰਬਾਰ ਸਾਹਿਬ 'ਚ ਹੀ ਨਹੀਂ ਲਿਆਂਦੇ ਗਏ, ਅੰਮ੍ਰਿਤਸਰ 'ਚ ਤਰਨਤਾਰਨ ਸਾਹਿਬ ਦੀਆਂ ਪ੍ਰਕਰਮਾਂ 'ਚ ਟੈਂਕ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਦੀਆਂ ਪ੍ਰਕਰਮਾਂ 'ਚ ਟੈਂਕ, ਗੁਰਦੁਆਰਾ ਮੁਕਤਸਰ ਸਾਹਿਬ ਦੀਆਂ ਪ੍ਰਕਰਮਾਂ 'ਚ ਟੈਂਕ, ਔਰ ਹਰ ਕਿਸਮ ਦਾ ਜਿਹਨੂੰ ਅਸੀਂ ਅੱਜ ਜੰਗੀ ਅਪਰਾਧ ਕਹਿੰਦੇ ਹਾਂ, ਵਾਰ ਕ੍ਰਾਈਮ ਕਹਿੰਦੇ ਹਾਂ, ਇਹ ਜੂਨ ਦੇ ਪਹਿਲੇ ਹਫਤੇ ਜਿਹੜਾ 84 ਦੇ ਵਿੱਚ ਇਹ ਕ੍ਰਾਈਮ ਕੀਤੇ ਗਏ। ਔਰ ਫੌਜ ਪੰਜਾਬ ਦੇ ਵਿੱਚ ਬਰਾਬਰ ਅਗਲੇ ਲਗਭਗ 6 ਮਹੀਨੇ ਕਾਇਮ ਰਹੀ ਔਰ ਉਹਨਾਂ ਨੇ ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਫਿਰ ਜਿਵੇਂ ਸਿੱਖ ਨਸਲਕੁਸ਼ੀ ਕੀਤੀ। ਹੁਣ ਇਸ ਸਭ ਲਈ ਜ਼ਿੰਮੇਵਾਰ ਇੰਦਰਾ ਗਾਂਧੀ, ਜਿਹਨੇ ਨਵੰਬਰ ਦੇ ਵਿੱਚ ਜਦੋਂ ਕਿ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਆ ਰਿਹਾ ਸੀ, ਪੰਜਾਬ ਦੀ ਤਰਜ਼ ਦੇ ਉੱਤੇ ਹੀ ਭਾਰਤ ਭਰ ਦੇ ਗੁਰਦੁਆਰਿਆਂ 'ਚ ਹਮਲਾ ਕਰਕੇ ਸਿੱਖਾਂ ਦੀ ਨਸਲਕੁਸ਼ੀ ਕਰਨ ਦਾ ਪ੍ਰੋਗਰਾਮ ਬਣਾਇਆ ਹੋਇਆ ਸੀ। ਔਰ ਸ਼ਹੀਦ ਬੇਅੰਤ ਸਿੰਘ, ਸਤਵੰਤ ਸਿੰਘ ਨੇ ਪ੍ਰੀਐਂਪਟ ਕਰਕੇ ਜਿਹੜਾ ਹਜ਼ਾਰਾਂ ਹੋਰ ਦੀ ਜਾਨ ਬਚਾਈ, ਭਾਵੇਂ ਕਿ ਵੱਡੀ ਗਿਣਤੀ ਦੇ ਵਿੱਚ ਇਹਨਾਂ ਨੇ, ਕਿਉਂਕਿ ਤਿਆਰੀ ਤਾਂ ਗੁਰਦੁਆਰਿਆਂ ਦੇ ਉੱਤੇ ਹਮਲਾ ਕਰਨ ਦੀ ਵੋਟਰ ਲਿਸਟਾਂ ਬਣੀਆਂ ਹੋਈਆਂ ਔਰ ਘਰਾਂ ਦੀ ਮਾਰਕਿੰਗ ਕੀਤੀ ਹੋਈ ਹੈ, ਡਿਊਟੀਜ਼ ਵੰਡੀਆਂ ਹੋਈਆਂ, ਇੱਕੋ ਸਾਈਜ਼ ਦੀਆਂ ਰੋਡਸ ਨੇ, ਅੱਗ ਲਾਉਣ ਵਾਲਾ ਚਿੱਟਾ ਪਾਊਡਰ ਹੈ ਜਿਹੜਾ ਆਲਰੇਡੀ ਡਿਸਟ੍ਰੀਬਿਊਟ ਕੀਤਾ ਹੋਇਆ। ਲੇਕਿਨ ਇੰਦਰਾ ਗਾਂਧੀ ਨੂੰ ਉਹ ਨਸਲਕੁਸ਼ੀ, ਦੂਸਰੀ ਨਸਲਕੁਸ਼ੀ ਜੂਨ ਤੋਂ ਬਾਅਦ ਪੰਜਾਬ ਤੋਂ ਬਾਹਰ ਕਰਨ ਦਾ ਮੌਕਾ ਨਹੀਂ ਮਿਲਿਆ।
ਉਹ ਫਿਰ ਉਹਦੇ ਪੁੱਤਰ ਰਾਜੀਵ ਗਾਂਧੀ ਨੇ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਸਵੇਰ ਦੇ ਵੇਲੇ ਮਾਰੀ ਜਾਂਦੀ ਹੈ। ਰਾਜੀਵ ਗਾਂਧੀ ਕਲਕੱਤੇ ਦੇ ਵਿੱਚ ਸੀ ਔਰ ਉਸ ਕਿਉਂਕਿ ਇੰਦਰਾ ਗਾਂਧੀ ਨੇ ਵੀ ਜੋ ਸਿੱਖ ਨਸਲਕੁਸ਼ੀ ਕੀਤੀ, ਹਮਲਾ ਕੀਤਾ ਦਰਬਾਰ ਸਾਹਿਬ ਤੇ, ਉਹ ਚੋਣਾਂ ਜਿੱਤਣ ਦੇ ਲਈ ਸੀ ਕਿਉਂਕਿ 84 ਦੇ ਐਂਡ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਸੀ ਭਾਰਤ ਭਰ ਦੇ ਵਿੱਚ। ਉਹ ਤਾਂ ਨਹੀਂ ਜਿੱਤ ਸਕੀ, ਉਹਨੂੰ ਤਾਂ ਅਲਟੀਮੇਟਲੀ ਨਰਕਾਂਵਲ ਸਿੰਘਾਂ ਨੇ ਤੋੜ ਦਿੱਤਾ। ਪਰ ਇਹ ਜਦੋਂ ਕਲਕੱਤੇ ਤੋਂ ਵਾਪਸ ਆਉਂਦਾ, ਇਹ ਕੋਈ ਕੈਬਨਿਟ ਦੇ ਵਿੱਚ ਵਜ਼ੀਰ ਵੀ ਨਹੀਂ ਸੀ, ਕਾਂਗਰਸ 'ਚ ਕੋਈ ਸੀਨੀਅਰ। ਜਦੋਂ ਤੁਸੀਂ ਕਿਹਾ ਵੀ ਧੱਕੇ ਨਾਲ ਸਹੁੰ ਚੁੱਕੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪ੍ਰੈਜ਼ੀਡੈਂਟ ਉਸ ਵੇਲੇ ਗਿਆਨੀ ਜ਼ੈਲ ਸਿੰਘ, ਇੱਕ ਪਗੜੀਧਾਰੀ ਜਿਸ ਨੂੰ ਇੱਕ ਜਿਹੜਾ ਉਹ ਕਠਪੁਤਲੀ ਦੇ ਤੌਰ ਤੇ ਇੰਦਰਾ ਗਾਂਧੀ ਨੇ ਬਣਾਇਆ ਕਿਉਂਕਿ ਪਲਾਨ ਕੀਤਾ ਹੋਇਆ ਸੀ ਕਿ ਕੀ ਕਰਨਾ। ਔਰ ਇਹ ਪਲੈਨਿੰਗ ਦਰਬਾਰ ਸਾਹਿਬ ਤੇ ਹਮਲੇ ਦੀ ਇਹ ਭਾਰਤ ਦੀ ਖੁਫੀਆ ਏਜੰਸੀ ਰਾ, ਉਸ ਦਾ ਚੀਫ RN ਕੌ ਔਰ ਇੰਦਰਾ ਗਾਂਧੀ ਦੀ ਜਿਹੜੀ ਅੰਦਰੂਨੀ ਕੋਟਰੀ ਜਿਨ੍ਹਾਂ ਦੇ ਵਿੱਚ ਅਰੁਣ ਸਿੰਘ, ਅਰੁਣ ਨਹਿਰੂ, ਪੀ ਚਿਦੰਬਰਮ, ਪ੍ਰਣਾਬ ਮੁਖਰਜੀ, ਇਹ ਸਾਰੀ ਕਲਾਸ ਜਿਹੜੀ ਕਿ ਉਹਦੀ ਕਿਚਨ ਕੈਬਨਿਟ ਸੀ। ਔਰ ਉਹਦੇ ਵਿੱਚ KGB ਰਸ਼ੀਅਨ ਖੁਫੀਆ ਏਜੰਸੀ, ਮਾਰਗਰੇਟ ਥੈਚਰ ਦੀ ਸ਼ਮੂਲੀਅਤ, ਇੰਗਲੈਂਡ ਦੀ ਜਿਹੜੀ MI6 ਦੀ ਹੁਣ ਜਿਹੜਾ ਸਬੂਤ ਸਾਹਮਣੇ ਨੇ, ਮੋਸਾਦ ਇਜ਼ਰਾਈਲ ਦੇ ਹਵਾਲੇ ਨਾਲ, ਔਰ ਈਵਨ ਇੰਡੋ ਤਿਬਤਨ ਬਾਰਡਰ ਫੋਰਸ ਦੇ ਬੰਦੇ ਜਿਨ੍ਹਾਂ ਨੂੰ CIA ਟ੍ਰੇਨਡ ਕਰਦੀ ਹੈ, ਇਹ ਸਾਰੇ ਇਸਤੇਮਾਲ ਕੀਤੇ ਗਏ। ਇਸ ਦੇ ਉੱਤੇ ਅਸੀਂ ਹੋਰ ਬਹੁਤੀ ਗੱਲ ਨਹੀਂ ਕਰਾਂਗੇ। ਸੋ ਉਹ ਵੀ ਇੱਕ ਪਲੈਨਡ ਤਰੀਕੇ ਦੇ ਨਾਲ ਜਿਹੜਾ ਚੋਣਾਂ ਜਿੱਤਣ ਲਈ ਸੀ। ਪਰ ਕਿਉਂਕਿ ਇੰਦਰਾ ਗਾਂਧੀ ਮਾਰੀ ਗਈ ਔਰ ਸੀਨੀਅਰ ਜਿਹੜਾ ਹੈ ਉਹ ਪ੍ਰਣਾਬ ਮੁਖਰਜੀ ਕੈਬਨਿਟ ਦੇ ਵਿੱਚ ਸੀ, ਲੇਕਿਨ ਯਾਨੀ ਜ਼ੈਲ ਸਿੰਘ ਵੀ ਉਸ ਵੇਲੇ ਮੁਲਕ ਤੋਂ ਬਾਹਰ ਸੀ, ਤਨਜ਼ਾਨੀਆ ਕਿ ਕਿੱਥੋਂ ਦੇ ਦੌਰੇ ਤੇ ਸੀ, ਉਹ ਵੀ ਉਤਰਿਆ। ਔਰ ਕਿਵੇਂ ਉਸ ਦੇ ਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਕਿ ਰਾਜੀਵ ਗਾਂਧੀ ਨੂੰ ਸਹੁੰ ਚੁਕਾਈ ਜਾਏ। ਔਰ ਰਾਜੀਵ ਗਾਂਧੀ ਨੂੰ ਸਹੁੰ ਚੁਕਾਉਣ ਤੋਂ ਪਹਿਲਾਂ ਉਹ ਜਦੋਂ 에ਅਰਪੋਰਟ ਦੇ ਉੱਤੇ ਉਤਰਦਾ, ਉਦੋਂ ਤੱਕ ਉਹਨੂੰ ਇਹੀ ਦੱਸਿਆ ਗਿਆ ਸੀ ਕਿ ਜ਼ਖਮੀ ਹੈ। ਉਹ ਸਿੱਧਾ ਡਰਾਈਵ ਕਰਕੇ ਆਲ ਇੰਡੀਆ ਇੰਸਟੀਚਿਊਟ ਪਹੁੰਚਦਾ ਔਰ ਉੱਥੇ ਫਿਰ ਜਿਹੜੀ ਕਿਲਰ ਗੈਂਗ ਪਹਿਲਾਂ ਹੀ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਉੱਤੇ ਜੋ ਕੁਝ ਦਿੱਲੀ ਔਰ ਬਾਕੀ ਥਾਵਾਂ 'ਤੇ ਕਰਨਾ ਸੀ, ਉਹਨਾਂ 'ਚ ਬਹੁਤ ਸਾਰੇ ਨਾਂ ਹੁਣ ਪਬਲਿਕ ਡੋਮੇਨ ਦੇ ਵਿੱਚ ਨੇ। ਉਹਨਾਂ ਦੇ ਵਿੱਚ ਜਗਦੀਸ਼ ਟਾਈਟਲਰ, HKL ਭਗਤ, ਸੱਜਣ ਕੁਮਾਰ, ਇਹ ਸਾਰੇ ਜਿਹੜੇ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਰਾਜੀਵ ਗਾਂਧੀ ਨੇ ਜਦੋਂ ਆਪਣੀ ਮਿਨਿਸਟਰੀ ਬਣਾਈ ਤੇ ਉਹਨਾਂ ਨੂੰ ਮਿਨਿਸਟਰ ਲਿਆ, ਇਹ ਮੈਂਬਰ ਪਾਰਲੀਮੈਂਟ ਸਨ। ਜਾਂ ਅਰਜਨ ਦਾਸ ਵਰਗੇ ਦਿੱਲੀ ਦੇ ਵਿੱਚ ਔਰ ਦੂਸਰੇ ਜਿਹੜੇ ਨੇ ਉਹ ਇਸ ਕਿਸਮ ਦੇ ਰੋਲ ਕਾਨਪੁਰ ਔਰ ਦੂਜੇ ਰੋਲ 'ਚ ਸੀ। ਹੁਣ ਜਿਵੇਂ ਇਹ ਕਹਾਣੀ ਅਨਫੋਲਡ ਹੁੰਦੀ ਹੈ ਕਿ ਇਹ ਜਦੋਂ ਸਾਰੇ ਹੀ ਜਿਹੜੇ ਉੱਥੇ ਇਹ ਬਾਅਦ ਦੇ ਵਿੱਚ ਕਿਲਰ ਗੈਂਗ ਜਿਹਨੇ ਵਾਰ ਕ੍ਰਾਈਮ ਕੀਤੇ ਸਿੱਖਾਂ ਦੇ ਖਿਲਾਫ, ਇਹ ਰਾਜੀਵ ਗਾਂਧੀ ਨੂੰ ਮਿਲਦੇ ਨੇ, ਅਫਸੋਸ ਦਾ ਇਜ਼ਹਾਰ ਕਰਦੇ ਨੇ ਔਰ ਉਹ ਇਹ ਕਹਿੰਦਾ ਕਿ ਭਾਈ ਯਹਾਂ ਖੜੇ ਕਿਆ ਕਰ ਰਹੇ ਹੋ, ਔਰ ਅਬਿਊਜ਼ ਕਰਕੇ ਕਿ ਵੀ ਜਾ ਕੇ ਇਹਨਾਂ ਨੂੰ ਸਬਕ ਸਿਖਾਓ। ਹੁਣ ਇਹੀ ਪੀਰੀਅਡ ਹੈ ਜਦੋਂ ਅਮਿਤਾਭ ਬੱਚਨ ਜਿਹੜਾ ਨਹਿਰੂ ਫੈਮਿਲੀ ਦਾ ਉਹਦੇ ਨਾਲ ਕੀ ਸੰਬੰਧ ਹੈ ਇਹ ਬਾਰੇ ਸ਼ਾਇਦ ਮੈਂ ਸ਼ਾਇਸਤਗੀ ਦਾ ਧਿਆਨ ਰੱਖਦਿਆਂ ਗੱਲ ਕਹਿ ਨਹੀਂ ਸਕਦਾ, ਉਹ ਉੱਥੇ ਮੌਜੂਦ ਹੈ ਜਿਹੜਾ ਇਹ ਨਾਅਰੇ ਲਾ ਕੇ ਉਹਦੀ ਡੈੱਡ ਬਾਡੀ ਦੇ ਨੇੜੇ ਖੂਨ ਕਾ ਬਦਲਾ ਖੂਨ, ਔਰ ਨਾਲ ਇਹ ਕਹਿੰਦਾ ਕਿ ਵੀ ਇਹ ਖੂਨ ਕੇ ਛੀਂਟੇ ਕਾਤਲੋਂ ਕੇ ਘਰੋਂ ਤੱਕ ਪਹੁੰਚਾ ਦਿਓ। ਸੋ ਜ਼ਾਹਰ ਹੈ ਕਿ ਵੀ ਜਿਹੜੀ ਪਹਿਲਾਂ ਹੀ ਬਣਾਈ ਹੋਈ ਲਾਈਨ ਸੀ ਉਸ ਦੇ ਤਹਿਤ ਹੀ ਇਹ ਜਿਹੜੀ ਕਿਲਰ ਗੈਂਗ ਹੈ ਉਹ ਦਿੱਲੀ ਦੇ ਵਿੱਚ ਆਪਣਾ ਕੰਮ ਸ਼ੁਰੂ ਕਰ ਦਿੰਦੀ ਹੈ। ਫਿਰ ਜਿੱਥੇ ਜਿੱਥੇ ਕਾਂਗਰਸ ਦੀਆਂ ਹਕੂਮਤਾਂ ਸੀ ਉੱਥੇ ਖਾਸ ਤੌਰ ਦੇ ਉੱਤੇ ਉਹ ਸਿੱਖਾਂ ਦੀ ਨਸਲਕੁਸ਼ੀ ਦਾ ਦੌਰ ਜਿਹੜਾ ਅਗਲੇ 72 ਘੰਟੇ ਬੇਰੋਕ ਟੋਕ ਜਾਰੀ ਰਹਿੰਦਾ ਹੈ, ਉਹ ਨਸਲਕੁਸ਼ੀ ਵਾਪਰਦੀ ਹੈ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਜਿਵੇਂ ਤੁਸੀਂ ਕਿਹਾ ਕਿ ਜਿਹੜੀ ਪਹਿਲੀ ਪਬਲਿਕ ਰੈਲੀ ਰਾਜੀਵ ਗਾਂਧੀ ਨੇ ਰਾਮਲੀਲਾ ਗਰਾਊਂਡ ਦਿੱਲੀ ਦੇ ਵਿੱਚ ਕੀਤੀ ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ, ਉਸ ਦੇ ਵਿੱਚ ਹੀ ਉਹਦੇ ਲਫ਼ਜ਼ ਨੇ ਔਰ ਜਿਸ ਦੇ ਉੱਤੇ ਬਾਅਦ ਦੇ ਵਿੱਚ ਕਿਤਾਬਾਂ ਵੀ ਲਿਖੀਆਂ ਗਈਆਂ ਉਹਨਾਂ ਦੇ ਜਿਹੜੇ ਦੋ ਪੱਤਰਕਾਰਾਂ ਨੇ ਵੀ ਕਿ ਵੈਨ ਦਾ ਟਰੀ ਫਾਲਸ, ਕਿਉਂਕਿ ਰਾਜੀਵ ਗਾਂਧੀ ਨੇ ਇਹ ਲਫ਼ਜ਼ ਕਹੇ ਕਿ ਜਬ ਕੋਈ ਬੜਾ ਵ੍ਰਿਕਸ਼ ਗਿਰਤਾ ਹੈ तो धरती कांपती है। ਉਹਨੇ ਕਹਿਣਾ ਚਾਹਿਆ ਕਿ ਇਹ ਜੇ 10-20 ਹਜ਼ਾਰ ਸਿੱਖ ਮਰ ਗਿਆ ਤੇ ਇਹ ਤਾਂ ਐਵੇਂ ਪੱਤਿਆਂ ਵਰਗੇ ਸੀ, ਕਿਉਂਕਿ ਇੰਦਰਾ ਗਾਂਧੀ ਬਹੁਤ ਵੱਡਾ ਵ੍ਰਿਕਸ਼ ਸੀ ਔਰ ਇਹ ਧਰਤੀ ਨੇ ਕੰਬਣਾ ਹੀ ਸੀ ਕਿ ਇਹ ਜਿਹੜਾ ਹੈ ਇਹ ਕੁਝ ਵੀ ਨਹੀਂ। ਹੁਣ ਇਹ ਇੱਕ ਪਾਰਟ ਨੇ ਔਰ ਇਹ ਉਹਦੀ ਜ਼ਹਿਨੀਅਤ, ਉਸ ਦਾ ਇਹ ਸਾਰਾ ਪਲਾਨ ਕੀਤਾ, ਇਹ ਸਿੱਖ ਨਸਲਕੁਸ਼ੀ ਦਾ ਸਾਰਾ ਵਰਤਾਰਾ
ਇਸ ਨੂੰ ਜ਼ਾਹਰ ਕਰਦਾ ਹੈ। ਹੁਣ 30 ਸਾਲ ਬਾਅਦ ਵੀ ਜਦੋਂ ਅਸੀਂ ਇਹ ਗੱਲ ਪਿੱਛੇ ਮੁੜ ਕੇ ਦੇਖਦੇ ਹਾਂ ਕਿ ਕਿਸੇ ਨੂੰ ਜਿਹੜੇ ਰੀਅਲ ਕਾਤਲ ਸੀ ਉਹਨਾਂ ਨੂੰ ਸਜ਼ਾ ਯਾਫਤਾ ਨਹੀਂ ਕੀਤਾ ਗਿਆ, ਕਿਵੇਂ ਪਲੈਨਡ ਤਰੀਕੇ ਦੇ ਨਾਲ ਬੇਸ਼ੱਕ 1 ਦਰਜਨ ਤੋਂ ਜ਼ਿਆਦਾ ਕਮਿਸ਼ਨ, ਮਿਸ਼ਰਾ ਕਮਿਸ਼ਨ ਤੋਂ ਲੈ ਕੇ ਨਾਨਾਵਤੀ ਕਮਿਸ਼ਨ ਤੱਕ ਬਣੇ, ਲੇਕਿਨ ਔਰ 1 ਦਰਜਨ ਤੋਂ ਜ਼ਿਆਦਾ ਪ੍ਰਾਈਮ ਮਿਨਿਸਟਰ ਇਹਨਾਂ 30 ਸਾਲਾਂ 'ਚ ਦਿੱਲੀ ਦੇ ਤਖਤ ਤੇ ਬੈਠੇ, ਲੇਕਿਨ ਨਵੰਬਰ 84 ਦੀ ਸਿੱਖ ਨਸਲਕੁਸ਼ੀ ਕਰਵਾਉਣ ਵਾਲੇ ਰਾਜੀਵ ਗਾਂਧੀ ਔਰ ਉਹਦੀ ਕਿਲਰ ਗੈਂਗ ਨੂੰ ਤਾਂ ਕਿਸੇ ਨੇ ਕੀ ਸਜ਼ਾ ਯਾਫਤਾ ਕਰਨਾ ਸੀ। ਉਸੇ ਹੀ ਪੈਟਰਨ ਦੇ ਉੱਤੇ, ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਟੂ ਟੇਕ ਏ ਲੀਫ ਆਊਟ ਆਫ ਦਾ ਬੁੱਕ, ਫਿਰ ਭਾਰਤੀ ਜਨਤਾ ਪਾਰਟੀ ਨੇ ਨਵੰਬਰ ਦੀ ਇਹ ਸਿੱਖ ਨਸਲਕੁਸ਼ੀ ਨੂੰ ਅੱਗੇ ਤੋਰਦਿਆਂ ਉਹਨਾਂ ਨੇ ਦੇਖਿਆ ਕਿ ਭਾਈ ਇਹ ਤਾਂ ਰਾਜੀਵ ਗਾਂਧੀ ਦੀ ਇਹ ਇੰਨੀ ਕੁ ਤਾਕਤ ਉਹਦੇ ਨਾਲ ਬਣੀ ਕਿਉਂਕਿ ਕਿਲਿੰਗਸ ਤੋਂ ਫੌਰਨ ਬਾਅਦ ਇਲੈਕਸ਼ਨਾਂ ਆਰਡਰ ਕੀਤੀਆਂ ਗਈਆਂ ਔਰ ਭਾਰਤ ਭਰ ਦੇ ਵਿੱਚ ਫਿਰ ਰਾਜੀਵ ਗਾਂਧੀ ਔਰ ਉਹਦੀ ਕਾਂਗਰਸ ਦੇ ਜਿੰਨੇ ਲੋਕ ਸੀ ਉਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਸਿੱਖਾਂ ਦੇ ਖਿਲਾਫ ਨਫ਼ਰਤ ਭਰਿਆ ਕੈਂਪੇਨ ਕੀਤਾ ਔਰ ਈਵਨ ਮੇਨਕਾ ਗਾਂਧੀ ਜਿਹੜੀ ਰਾਜੀਵ ਗਾਂਧੀ ਦੀ ਆਪਣੀ ਭਰਜਾਈ ਸੀ, ਸੰਜੇ ਗਾਂਧੀ ਦੀ ਵਾਈਫ, ਉਹ ਜਿਸ ਹਲਕੇ ਤੋਂ ਲੜ ਰਹੀ ਸੀ ਉੱਥੇ ਵੱਡੇ ਵੱਡੇ ਪੋਸਟਰ ਇਹੀ ਲੱਗੇ ਹੋਏ ਸੀ ਕਿ ਸਰਦਾਰ ਕੀ ਬੇਟੀ ਗੱਦਾਰ ਕੀ ਬੇਟੀ। ਹਾਲਾਂਕਿ ਉਹਨੂੰ ਭੁੱਲ ਗਿਆ ਕਿ ਵੀ ਉਹਦੇ ਭਰਾ ਦੀ ਵਾਈਫ ਹੈ, ਉਸ ਦੀ ਭਰਜਾਈ ਹੈ ਔਰ ਜਿਹੜਾ ਲੇਕਿਨ ਕਿਉਂਕਿ ਉਹਦਾ ਬਾਪ ਇੱਕ ਸਿੱਖ ਸੀ ਮੇਨਕਾ ਗਾਂਧੀ ਦਾ, ਸੋ ਇਹ ਨਾਰਾ ਔਰ ਭਾਰਤ ਭਰ ਦੇ ਵਿੱਚ ਅਨੰਦਪੁਰ ਦਾ ਮਤਾ ਸਿੱਖਾਂ ਨੂੰ ਸੈਪਰੇਟਿਸਟ ਦੇਸ਼ ਨੂੰ ਤੋੜਨ ਵਾਲੇ ਔਰ ਇੰਦਰਾ ਗਾਂਧੀ ਜਿਹਨੂੰ ਖੁਦ ਹੀ ਅਟਲ ਬਿਹਾਰੀ ਵਾਜਪਾਈ ਨੇ ਕਦੇ ਦੁਰਗਾ ਦਾ ਅਵਤਾਰ ਕਿਹਾ ਸੀ, ਉਸ ਨੂੰ ਇਵੇਂ ਹੀ ਪ੍ਰੈਜ਼ੈਂਟ ਕੀਤਾ ਗਿਆ ਕਿ ਇੰਦਰਾ ਗਾਂਧੀ ਦਾ ਕਤਲ ਇਵੇਂ ਹੀ ਹੈ ਕਿਉਂਕਿ ਇੰਦਰਾ ਗਾਂਧੀ ਦੁਰਗਾ ਸੀ, ਦੁਰਗਾ ਭਾਰਤ ਮਾਤਾ ਸੀ, ਕਿ ਇਹ ਭਾਰਤ ਮਾਤਾ ਦਾ ਕਤਲ ਹੈ। ਔਰ ਇਹ ਫਿਰ ਭਾਰਤ ਦੀ ਪਾਰਲੀਮੈਂਟਰੀ ਹਿਸਟਰੀ 'ਚ ਜਿੰਨੀਆਂ ਸੀਟਾਂ ਕਦੇ ਉਹਦੀ ਮਾਂ ਨਹੀਂ ਸੀ ਲੈ ਸਕੀ ਪਾਰਲੀਮੈਂਟ 'ਚ, ਉਹਦਾ ਨਾਨਾ ਜਵਾਹਰ ਲਾਲ ਨਹਿਰੂ ਨਹੀਂ ਸੀ ਲੈ ਸਕਿਆ, ਉਨੀਆਂ ਸੀਟਾਂ ਉਸ ਨੇ ਲਈਆਂ। ਬੜੇ ਬੜੇ ਲੋਕ ਜਿਹੜੇ ਨੇ ਉਹ ਆਪਣੀਆਂ ਸੀਟਾਂ ਤੋਂ ਹਾਰੇ ਕਿਉਂਕਿ ਇੱਕ ਸਿੱਖਾਂ ਦੇ ਖਿਲਾਫ ਇਸ ਕਦਰ ਨਫ਼ਰਤ ਭਾਰਤ ਭਰ ਦੇ ਵਿੱਚ ਸੀ। ਸਿੱਖ ਤਾਂ ਬਹੁਤ ਸਾਰੇ ਵੋਟ ਦੇਣ ਲਈ ਨਹੀਂ ਨਿਕਲੇ ਔਰ ਇੱਕ ਖੌਫ ਪੈਦਾ ਕਰ ਦਿੱਤਾ ਗਿਆ ਸੀ ਔਰ ਬੀਜੇਪੀ ਨੇ ਜਿਸ ਨੇ ਇਸ ਨੂੰ ਬੜਾ ਕਲੋਜ਼ਲੀ ਦੇਖਿਆ ਔਰ ਉਹਨਾਂ ਨੇ ਕਿਹਾ ਵੀ ਇਹੀ ਇੱਕ ਤਰੀਕਾ ਹੈ ਭਾਰਤ ਦੇ ਵਿੱਚ ਰਾਜ ਕਰਨ ਦਾ। ਔਰ ਫਿਰ ਇਹ ਕਹਾਣੀ ਸਾਡੇ ਸਾਹਮਣੇ ਹੈ ਕਿ ਨਰਿੰਦਰ ਮੋਦੀ ਨੇ ਔਰ ਅਮਿਤ ਸ਼ਾਹ ਨੇ ਜਿਹੜਾ ਹੋਮ ਮਿਨਿਸਟਰ ਸੀ 2002 'ਚ ਕਿਵੇਂ ਹਜ਼ਾਰਾਂ ਮੁਸਲਮਾਨਾਂ ਦਾ ਖੂਨ ਗੁਜਰਾਤ ਦੀਆਂ ਗਲੀਆਂ ਦੇ ਵਿੱਚ ਬਹਾਇਆ ਔਰ ਉਸ ਦੇ ਨਾਲ ਜੇ ਰਾਜੀਵ ਗਾਂਧੀ ਇੰਦਰਾ ਗਾਂਧੀ ਦੁਰਗਾ ਮਾਤਾ ਦੇ ਪੁੱਤਰ ਦੇ ਤੌਰ ਦੇ ਉੱਤੇ ਭਾਰਤ ਭਰ ਦੇ ਵਿੱਚ 3/4 ਮੈਜੋਰਿਟੀ ਦੇ ਨਾਲ ਜਿੱਤਿਆ ਸੀ, ਫਿਰ ਉਹੀ ਨਰਿੰਦਰ ਮੋਦੀ ਜਿਸ ਨੂੰ ਹਿੰਦੂ ਹਿਰਦੇ ਸਮਰਾਟ ਦਾ ਟਾਈਟਲ ਦਿੱਤਾ ਗਿਆ ਔਰ ਉਹ ਭਾਰਤ ਦੇ ਵਿੱਚ 2014 ਦੀਆਂ ਪਾਰਲੀਮੈਂਟਰੀ ਚੋਣਾਂ 'ਚ ਜਿੱਤਿਆ ਔਰ 2019 ਤੱਕ ਪਹੁੰਚਦਿਆਂ 300 ਤੋਂ ਜ਼ਿਆਦਾ ਸੀਟਾਂ ਲੈ ਕੇ ਅੱਜ ਜਿਹੜਾ ਉਹ ਪੂਰੀ ਤਰ੍ਹਾਂ ਮਨਮਾਨੀ ਕਰ ਰਿਹਾ ਹੈ ਔਰ ਉਹਨਾਂ ਹੀ ਪਦ ਚਿੰਨ੍ਹਾਂ ਦੇ ਉੱਤੇ ਆ, ਉਹਨਾਂ ਹੀ ਫੁੱਟ ਸਟੈਪਸ ਦੇ ਉੱਤੇ ਹੈ ਜਿਹੜੇ ਪੂਰਨੇ ਇੰਦਰਾ ਗਾਂਧੀ ਨੇ ਪਾਏ ਔਰ ਰਾਜੀਵ ਗਾਂਧੀ ਨੇ ਪਾਏ। ਸਜ਼ਾ ਯਾਫਤਾ ਕਿਹਨੇ ਕਿਹਨੂੰ ਕਰਨਾ ਸੀ ਕਿਉਂਕਿ ਜਦੋਂ ਸਈਆਂ ਭੈ ਕੋਤਵਾਲ ਤੋਂ ਡਰ ਕਾਹੇ ਕਾ, ਕਿਉਂਕਿ ਜਿਹੜੀ ਕਿਲਰ ਗੈਂਗ ਸੀ ਇਹ ਸਜਨ ਕੁਮਾਰ, ਜਗਦੀਸ਼ ਟਾਈਟਲਰ, HKL ਭਗਤ ਜਾਂ ਈਵਨ ਅਮਿਤਾਭ ਬੱਚਨ, ਇਹ ਤਾਂ ਸਾਰੇ ਘਰ ਦੇ ਹੀ ਇਹਨਾਂ ਦੇ ਇਹਦੇ ਕਹਿਣ 'ਤੇ ਤਾਂ ਉਹ ਸਾਰਾ ਪਾਰਟ ਹੋਇਆ ਔਰ ਉਹਨਾਂ ਨੂੰ ਆਪਣੀ ਪਹਿਲੀ ਕੈਬਨਿਟ ਦੇ ਵਿੱਚ ਹੀ ਰਾਜੀਵ ਗਾਂਧੀ ਨੇ ਮਿਨਿਸਟਰ ਦਾ ਤੋਹਫਾ ਦੇ ਕੇ ਨਵਾਜਿਆ, ਮਿਨਿਸਟਰੀ ਦਿੱਤੀ ਔਰ ਇਹ ਕਹਾਣੀ ਅੱਡ ਪੀਰੀਅਡ ਦੇ ਵਿੱਚ ਅਸੀਂ ਦੁਹਰਾਉਂਦੇ ਰਹਿੰਦੇ ਹਾਂ, ਇਹਦੇ ਮੈਂ ਵੇਰਵੇ 'ਚ ਨਹੀਂ ਜਾਵਾਂਗਾ। ਪਰ ਅਫਸੋਸ ਇਸ ਗੱਲ ਦਾ ਹੁੰਦਾ ਹੈ ਕਿ 30 ਸਾਲ ਬੀਤਣ ਬਾਅਦ ਵੀ ਅੱਜ ਉਹੀ ਲੋਕ, ਉਹੀ ਕੈਪਟਨ ਅਮਰਿੰਦਰ ਜਿਹੜਾ ਦੂਨ ਸਨਾਵਰ ਦੇ ਵਿੱਚ ਇਹਦਾ ਦੂਨ ਮੇਟ, ਕਿਵੇਂ ਅੱਜ ਸ਼ਰਧਾਂਜਲੀਆਂ ਦੇ ਰਿਹਾ ਔਰ ਇਹੀ ਜਦੋਂ ਰਾਜੀਵ ਗਾਂਧੀ ਨੂੰ ਐਕਿਊਜ਼ ਕੀਤਾ ਜਾਂਦਾ ਹੈ ਕਿ ਭਾਈ ਉਹਦੇ ਹੁਕਮਾਂ ਥੱਲੇ ਹੋਇਆ ਤੇ ਇਹੀ ਗੱਲ ਅਮਰਿੰਦਰ ਨੇ ਕਈ ਵਾਰ ਦੁਹਰਾਈ ਕਿ ਜੀ ਉਹਦੇ ਖਿਲਾਫ ਤਾਂ ਕੋਈ ਸਬੂਤ ਨਹੀਂ ਹੈ। ਕਿਲਰਸ ਨੇ ਸਬੂਤ ਨਹੀਂ ਛੱਡੇ, ਨਾ ਮਾਰਨ ਵਾਲਿਆਂ ਦੀ ਉਹ ਕੋਈ ਉਹਨਾਂ ਨੇ ਕਬਰਾਂ ਬਣਾਈਆਂ ਜਾਂ ਉਹਨਾਂ ਦੀਆਂ ਕੋਈ ਸਮਾਧੀਆਂ ਬਣਾਈਆਂ, ਉਹਨਾਂ ਨੇ ਤਾਂ FIRs ਹੀ ਨਹੀਂ ਰਜਿਸਟਰ ਹੋਣ ਦਿੱਤੀਆਂ। ਸਾਰੇ ਪੁਲਿਸ ਥਾਣਿਆਂ 'ਚ ਦਿੱਲੀ ਦੇ ਜਿੱਥੇ ਜਿੱਥੇ ਈਵਨ ਸਿੱਖ
ਕੋਈ ਇੰਸਪੈਕਟਰ ਜਾਂ ਕੋਈ ਕਾਂਸਟੇਬਲ ਸੀ ਵੀ ਉਹਨਾਂ ਦੇ ਹਥਿਆਰ ਰਖਵਾ ਲਏ ਗਏ, ਉਹਨਾਂ ਨੂੰ ਘਰੀਂ ਤੋੜ ਦਿੱਤਾ ਗਿਆ ਇਹ ਕਹਿ ਕੇ ਜੀ ਤੁਹਾਡੀ ਜਾਨ ਨੂੰ ਖਤਰਾ ਹੈ। ਔਰ ਫੌਜੀ ਉਸ ਨਵੰਬਰ 84 ਚ ਕੱਲੇ ਦਿੱਲੀ ਦੇ ਨਾਲ ਲੱਗਦੇ ਸਟੇਸ਼ਨਾਂ ਤੇ 90 ਤੋਂ ਜ਼ਿਆਦਾ ਸਿੱਖ ਆਰਮੀ ਆਫੀਸਰਸ ਵੀ ਜਿਨ੍ਹਾਂ 'ਚ ਸ਼ਾਮਲ ਨੇ, ਕਰਨਲ ਰੈਂਕ ਦੇ, ਮੇਜਰ ਰੈਂਕ ਦੇ, ਉਹ ਵੀ ਜਿਹੜੇ ਨੇ ਉਵੇਂ ਹੀ ਮਾਰੇ ਗਏ ਬਰੂਟਲੀ। ਔਰ ਇਹ ਬੇਰੋਕ ਟੋਕ ਚੱਲਦਾ ਰਿਹਾ ਲਗਭਗ 3 ਦਿਨ। ਔਰ ਇਸ ਸਾਰੇ ਦੇ ਬਾਵਜੂਦ ਜਿਹੜਾ ਜੇ ਅੱਜ ਜਦੋਂ 30 ਸਾਲ ਇਸ ਗੱਲ ਨੂੰ ਪੂਰੇ ਹੋ ਗਏ ਨੇ, ਦੋ ਗੱਲਾਂ ਜਿਹੜੀਆਂ ਮੈਂ ਇਸ ਹਵਾਲੇ ਨਾਲ ਕਰਾਂਗਾ। ਜਦੋਂ ਅੱਜ ਅਮਿਤਾਭ ਬੱਚਨ ਨੂੰ ਡਿਫੈਂਡ ਕਰਨ ਲਈ ਕਿਵੇਂ ਅੱਗੇ ਇੱਕ ਤੋਂ ਬਾਅਦ ਇੱਕ ਉਸ ਕਿਸਮ ਦੇ ਸਰਕਾਰੀ ਟੱਟੂ ਆ ਰਹੇ ਨੇ, ਔਰ ਕੈਪਟਨ ਅਮਰਿੰਦਰ ਨੇ ਜਿਹੜਾ ਟਵੀਟ ਕੀਤਾ ਉਸ ਨੇ ਕਿਹਾ ਕਿ ਆਈ ਪੇ ਮਾਈ ਸੋਲਮ ਟ੍ਰਿਬਿਊਟ to former Prime Minister and my dear friend Rajiv Gandhi ji on his death anniversary, whom we lost tragically 30 years ago. The nation is forever indebted to him for having laid foundation of a strong and modern India. ਕਿ ਮੇਰੇ ਦੋਸਤ ਜਿਨ੍ਹਾਂ ਦਾ ਵਿਛੋੜਾ ਜਿਹੜਾ ਭਾਰਤ ਨੂੰ ਹੋਇਆ, ਔਰ ਭਾਰਤ ਹਮੇਸ਼ਾ ਰਿਣੀ ਰਹੇਗਾ, ਕਰਜ਼ਦਾਰ ਰਹੇਗਾ ਰਾਜੀਵ ਗਾਂਧੀ ਦਾ, ਕਿ ਉਹਨੇ ਮਾਡਰਨ ਇੰਡੀਆ ਦੀ ਨਹੀਂ ਰੱਖੀ। ਜੇ ਤੁਹਾਡੇ ਆਪਣੇ ਹਮ ਮਜ਼ਹਬਾਂ ਦਾ ਖੂਨ ਡੋਲ ਕੇ ਜਿਹੜਾ ਬੰਦਾ ਤਖਤ ਦੇ ਉੱਤੇ ਬੈਠਦਾ ਹੈ ਜਾਂ ਖੂਨ ਦਾ ਤਿਲਕ ਲਾ ਕੇ, ਜੇ ਇਹੀ ਮਾਡਰਨ ਇੰਡੀਆ ਹੈ ਔਰ ਇਸ ਮਾਡਰਨ ਇੰਡੀਆ ਦੇ ਵਿੱਚ ਤੁਹਾਡੀ ਇਹ ਕੁਰਸੀ ਇਸ ਦੀ ਬਦੌਲਤ ਨਿਕਲਦੀ ਹੈ, ਤੇ ਫਿਰ ਲੱਖ ਲਾਹਨਤ ਵੀ ਕੋਈ ਛੋਟਾ ਲਫ਼ਜ਼ ਹੈ। ਫਿਰ ਤੁਹਾਡੇ ਮੂੰਹ ਕਾਲੇ ਨੇ ਇੱਥੇ ਵੀ ਉੱਥੇ ਵੀ। ਫਿਰ ਕੱਲਾ ਇਹ ਅਮਰਿੰਦਰ ਨਹੀਂ ਹੈ ਇਸ ਦੇਣ ਵਾਲਿਆਂ ਦੇ ਵਿੱਚ, ਉਹਦੀ ਘਰ ਵਾਲੀ ਪਰਨੀਤ ਕੌਰ ਔਰ ਬਾਕੀ ਤੁਸੀਂ ਸਾਰੀ ਫੌਜ ਦੇਖੋਗੇ ਜਿਹੜੀ ਇਸ ਕਿਸਮ ਦੀ ਹੈ, ਉਹ ਅੱਗੇ ਵੱਧ ਕੇ ਸ਼ਰਧਾਂਜਲੀਆਂ ਦਿੰਦੇ ਨੇ। ਇੰਦਰਾ ਗਾਂਧੀ ਨੂੰ ਤਾਂ ਸਿੱਖਾਂ ਨੇ ਸਜ਼ਾ ਯਾਫਤਾ ਕੀਤਾ, ਜ਼ਾਹਰ ਹੈ ਰਾਜੀਵ ਗਾਂਧੀ ਨੂੰ ਵੀ ਕਰਨਾ ਸੀ। ਇਹ ਤਾਂ ਨਹੀਂ ਹੈ ਕਿ ਵੀ ਉਹ ਚਲਾ ਜਾਂਦਾ, ਪਰ ਕੁਦਰਤ ਨੇ ਇਹ ਮਾਣ ਕਿਸੇ ਹੋਰ ਨੂੰ ਦੇਣਾ ਸੀ। ਔਰ ਇਧਰ 84 ਦੀਆਂ ਚੋਣਾਂ ਇਹ ਕਹਿ ਕੇ ਜਿੱਤ ਲਈਆਂ ਸੀ, ਬਾਕੀ ਤਾਂ ਨਲਾਇਕ ਇੱਕ ਪਾਇਲਟ ਜਿਸ ਦਾ ਕੋਈ ਲਾਗਾ ਦੇਗਾ ਨਹੀਂ ਸਿਆਸਤ ਦੇ ਨਾਲ, ਔਰ ਫੇਲ ਤਾਂ ਹੋਣਾ ਸੀ। ਪਰ ਹੁਣ ਅਗਲੀਆਂ ਚੋਣਾਂ ਜਿੱਤਣ ਦੇ ਲਈ ਕੁਝ ਹੋਰ ਚਾਹੀਦਾ ਸੀ। ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ ਜਿਹਨੂੰ ਇੱਕ ਵਾਰ ਇਹ ਲੱਗਦਾ ਹੈ ਕਿ ਵੀ ਇੱਕ ਨਸਲਕੁਸ਼ੀ ਕਰਕੇ ਉਹ ਨਿਕਲ ਗਏ ਨੇ। ਅਸੀਂ ਦੇਖਦੇ ਹਾਂ ਲਿਟੇ ਲਿਬਰੇਸ਼ਨ ਟਾਈਗਰਸ ਆਫ ਤਾਮਿਲ ਐਲਮ, ਕਿ ਕਿਵੇਂ ਸ੍ਰੀਲੰਕਾ ਦੇ ਵਿੱਚ ਪਹਿਲਾਂ ਇਹਨਾਂ ਨੇ ਰਾਹ ਨੇ ਇੰਡੀਅਨ ਏਜੰਸੀਆਂ ਦੀਆਂ ਨੇ ਇਹ ਲਿਟੇ ਤਾਮਿਲ ਖੜੇ ਕੀਤੇ, ਕਿਉਂਕਿ ਸ੍ਰੀਲੰਕਾ ਦਾ ਉਸ ਵੇਲੇ ਦਾ ਜਿਹੜਾ ਜੈਵਰਧਨੇ ਪ੍ਰੈਜ਼ੀਡੈਂਟ ਸੀ, ਉਹ ਇੰਦਰਾ ਗਾਂਧੀ ਦੇ ਥੱਲੇ ਲੱਗਣ ਨੂੰ ਤਿਆਰ ਨਹੀਂ ਸੀ, ਉਹ ਆਪਣੀ ਹੋਂਦ ਰੱਖਦਾ ਸੀ। ਔਰ ਇਹਨਾਂ ਨੇ ਉੱਥੇ ਸਿਵਲ ਵਾਰ ਵਰਗਾ ਮਾਹੌਲ ਕ੍ਰੀਏਟ ਕਰ ਦਿੱਤਾ। ਔਰ ਸ੍ਰੀਲੰਕਾ ਜਦੋਂ ਜੈਵਰਧਨੇ ਥੋੜ੍ਹਾ ਪਾਸੇ ਹੁੰਦਾ, ਇਹਨਾਂ ਨੂੰ ਲੱਗਾ ਕਿ ਭਾਈ ਹੁਣ ਸਮਝੌਤਾ ਕਰ ਲਈਏ। ਔਰ ਸ੍ਰੀਲੰਕਾ ਦੀ ਹਕੂਮਤ ਨਾਲ ਉਹਨਾਂ ਨੇ ਕਰਕੇ ਜਿਹਨੂੰ ਪੀਸ ਕੀਪਿੰਗ ਕਿਹਾ ਕਿ ਜੀ ਉਹਦੇ 'ਚ ਤਾਮਿਲਾਂ ਨੂੰ ਕਿਹਾ ਗਿਆ, ਪ੍ਰਭਾਕਰਨ ਜਿਹੜਾ ਲੀਡਰ ਸੀ ਉਹਨਾਂ ਦਾ, ਭਾਵੇਂ ਰਾਹ ਨੇ ਉਹਨੂੰ ਟ੍ਰੇਨਡ ਕੀਤਾ ਸੀ ਕਿ ਤੂੰ ਹਥਿਆਰ ਰੱਖ ਦੇ। ਉਹਨੇ ਕਿਹਾ ਜੀ ਕੋਈ ਗੱਲ ਨਹੀਂ ਹੈ, ਮੈਂ ਜਾ ਕੇ ਜ਼ਰਾ ਵਾਪਸ ਆਪਣੇ ਸਾਥੀਆਂ ਦੇ ਨਾਲ ਗੱਲ ਕਰਦਾ। ਔਰ ਉੱਥੇ ਜਾ ਕੇ ਉਹਨਾਂ ਨੇ ਕਿਹਾ ਵੀ ਇਹ ਤਾਂ ਸਾਡਾ ਖੂਨ ਡੁਲਾਇਆ ਗਿਆ, ਸਾਨੂੰ ਇਸ ਪਾਸੇ ਤੋਰਿਆ ਗਿਆ, ਹਜ਼ਾਰਾਂ ਸਾਡੇ ਸਾਥੀ ਮਾਰੇ ਗਏ ਨੇ, ਹੁਣ ਤਾਂ ਇਹ ਆਪਣੀ ਖੇਡ ਖੇਡ ਕੇ ਸਾਨੂੰ ਜਿਹੜਾ ਨਾ ਸਾਡੇ ਪੱਲੇ ਕੁਛ ਪਿਆ। ਔਰ ਉਹਨਾਂ ਨੇ ਔਰ ਇੱਧਰ ਰਾਜੀਵ ਗਾਂਧੀ ਨੇ ਜਿਹੜਾ ਇੰਡੀਅਨ ਪੀਸ ਕੀਪਿੰਗ ਫੋਰਸ IPKF ਦੇ ਥੱਲੇ ਫੌਜ ਭੇਜ ਦਿੱਤੀ, ਜਿਹਦੇ 'ਚ ਕਾਫੀ ਸਿੱਖ ਸਨ ਕਿ ਸ੍ਰੀਲੰਕਾ 'ਚ ਜਾਓ। ਔਰ ਫਿਰ ਉਹਨਾਂ ਨੇ ਕੀ ਹਸ਼ਰ ਕੀਤਾ, ਇੱਕ ਤਾਂ ਵੀਡੀਓ ਜਿਹੜੀ ਉਦੋਂ ਹੀ ਬੜੀ ਵਾਇਰਲ, ਔਰ ਉਹਨਾਂ ਦੇ ਦੱਸਣ ਦੇ ਲਈ ਕਿ ਜੀ ਸ੍ਰੀਲੰਕਾ ਸਰਕਾਰ ਨੇ ਵੀ ਰਾਜੀਵ ਗਾਂਧੀ ਨੂੰ ਆਨਰ ਕਰਨ ਲਈ ਉਹਨਾਂ ਦਾ ਜਿਹੜਾ ਫਰੀडम ਡੇ ਸੀ ਉਹਦੇ 'ਚ ਉਹਨੂੰ ਗੈਸਟ ਆਫ ਆਨਰ ਬਣਾਇਆ। ਔਰ ਰਾਜੀਵ ਗਾਂਧੀ ਜਿਹੜਾ ਉਹ ਪੈਰੇਡ ਦਾ ਸਲੂਟ ਲੈ ਰਿਹਾ। ਔਰ ਉਸ ਵੇਲੇ ਹੀ ਉਹਨਾਂ ਦੇ ਇੱਕ ਫੌਜੀ ਨੇ ਲਾਈਨ 'ਚੋਂ ਨਿਕਲ ਕੇ, ਭਾਵੇਂ ਉਹਦੇ ਕੋਲ ਗੋਲੀ ਤਾਂ ਨਹੀਂ ਸੀ, ਬੰਦੂਕ ਦੇ ਵੱਟ ਨਾਲ ਉਹਦੇ ਜਿਹੜੀਆਂ ਨੇ 2-3 ਮਾਰੀਆਂ, ਔਰ ਉਹ ਜਿਹੜਾ ਵੀਡੀਓ ਵਾਇਰਲ ਹੋਈ। ਸੋ ਇਹ ਪਹਿਲਾ ਮੈਸੇਜ ਸੀ ਸ੍ਰੀਲੰਕਾ ਦੇ ਉਹਨਾਂ ਲੋਕਾਂ ਨੇ, ਤਾਮਿਲਾਂ ਨੇ ਵੀ ਮੈਸੇਜ ਦਿੱਤਾ, ਉਹਨਾਂ ਦੀ ਫੌਜ 'ਚੋਂ ਵੀ ਇਹ ਮੈਸੇਜ ਆਇਆ। ਲੇਕਿਨ ਜਿੰਨੇ ਹੀਨਸ ਕ੍ਰਾਈਮ ਫਿਰ ਇਹਨਾਂ ਨੇ ਕੀਤੇ ਤਾਮਿਲਾਂ ਦੇ ਖਿਲਾਫ, ਜਿਸ ਬੱਚੀ ਧੇਨੂ ਨੇ ਆਤਮਘਾਤੀ ਬੰਬ ਬਣੀ, ਇਹ ਜਿਹੜਾ ਹੈ ਕਿ ਈਵਨ ਫੌਜ ਨੇ ਉਸ ਦੇ ਪਰਿਵਾਰ ਨਾਲ, ਉਸ ਨਾਲ
ਜਾਂ ਉਸ ਦੀ ਭੈਣ ਨਾਲ ਵੀ ਜਿਹੜਾ ਉਹ ਰੇਪ ਕੀਤਾ ਹੈ। ਔਰ ਉਹਨਾਂ ਨੇ ਜੋ ਫੌਜ ਫਿਰ ਇਸ ਕਿਸਮ ਦੀ ਬੇਕਾਬੂ ਕਰਦੀ ਹੈ, ਹਾਲਾਂਕਿ ਉਹਨਾਂ ਨੇ ਪੂਰਾ ਇਹਨਾਂ ਤੋਂ ਬਦਲਾ ਲਿਆ, ਪਰ ਇਹੀ ਅੱਜ ਦੇ ਦਿਨ ਫਿਰ 30 ਸਾਲ ਪਹਿਲਾਂ ਉਸ ਬੱਚੀ ਨੇ ਤੈਨੂੰ ਨੇ ਔਰ ਬਾਕੀ ਵੀ ਕੰਸਪੀਰੇਸੀ ਦੇ ਵਿੱਚ 6-7 ਹੋਰ ਜਿਹੜੇ ਆਪਣੀ ਉਦੋਂ ਤੋਂ ਲੈ ਕੇ ਫੜੇ ਹੋਏ ਨੇ, ਥੋੜੀ ਦੇਰ ਬਾਅਦ ਫੜੇ ਗਏ, ਉਮਰ ਕੈਦ 'ਚ ਨੇ, ਉਹਨਾਂ ਨੂੰ ਜਿਹੜੀ ਹੈ ਮੌਤ ਦੀ ਸਜ਼ਾ ਤਾਂ ਨਹੀਂ ਹੈ, ਲੇਕਿਨ ਇਹ ਜਿਹੜੀ ਬੱਚੀ ਹੈ ਤੈਨੂੰ ਇਹਨੇ ਆਪਣਾ ਆਪ ਜਿਹੜਾ ਉਹ ਖ਼ਤਮ ਕਰਕੇ ਉਹਨੇ ਦੱਸਿਆ। ਔਰ ਸਿੱਖਾਂ 'ਚੋਂ ਬਹੁਤ ਸਾਰਾ ਉਸ ਪੀਰੀਅਡ 'ਚ ਪਛਤਾਵਾ ਵੀ ਹੋਇਆ, ਬਹੁਤਿਆਂ ਨੂੰ ਲੱਗਾ ਕਿ ਭਾਈ ਸਾਡੀ ਵਾਰੀ ਕੋਈ ਲੈ ਗਿਆ, ਪਰ ਉਹਨਾਂ ਕਿਹਾ ਕੋਈ ਨਹੀਂ। ਇਸ ਦੇਖੋ ਅਸੀਂ ਕਿਸੇ ਵਾਇਲੈਂਸ ਦੇ ਹੱਕ 'ਚ ਨਹੀਂ ਹੈ, ਇਹ ਗੱਲ ਨੂੰ ਮੈਂ ਫਿਰ ਰਿਪੀਟ ਕਰਨਾ ਚਾਹੁੰਦਾ। ਪਰ ਜੇ ਤੁਸੀਂ ਵਰਲਡ ਹਿਸਟਰੀ ਦੇ ਵਿੱਚ ਹਿਟਲਰ ਦੀ ਮੌਤ ਨੂੰ ਕਿਵੇਂ ਦੁਨੀਆ ਨੇ ਦੇਖਿਆ, ਯੂਰਪ ਨੇ ਕਿਵੇਂ ਦੇਖਿਆ, ਯਹੂਦੀਆਂ ਨੇ ਕਿਵੇਂ ਦੇਖਿਆ, ਜਿਪਸੀਆਂ ਨੇ ਕਿਵੇਂ ਦੇਖਿਆ, ਮੁਸੋਲਿਨੀ ਦੀ ਮੌਤ ਨੂੰ ਕਿਵੇਂ ਦੇਖਿਆ, ਸੋ ਇਹ ਆਮ ਹਾਲਤ ਦੀ ਵਾਇਲੈਂਸ ਨਹੀਂ ਹੈ। ਜਿਨ੍ਹਾਂ ਕੌਮਾਂ ਨੂੰ ਤੁਸੀਂ ਨਸਲਕੁਸ਼ੀ 'ਚੋਂ ਗੁਜ਼ਾਰਦੇ ਹੋ, ਉਹਨਾਂ ਦੀ ਕੌਮ ਦਾ ਤੁਸੀਂ ਖਾਤਮਾ ਕਰਨ ਦਾ ਨੀਅਤ ਕਰਦੇ ਹੋ, ਇਹ ਠੀਕ ਹੈ। ਅਸੀਂ ਵੀ ਉਹ ਮੁਹੰਮਦ ਬਖਸ਼ ਜਿਹੜੇ ਲਹਿੰਦੇ ਪੰਜਾਬ ਦੇ ਸਾਡੇ ਕਵੀ ਹੋਏ ਨੇ ਕਿ ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ, ਸਜਣਾ ਵੀ ਮਰ ਜਾਣਾ, ਇਹ ਠੀਕ ਹੈ, ਇਹ ਆਪਣੀ ਥਾਂ ਤੇ ਹੈ ਕਿ ਭਾਈ ਤੁਸੀਂ ਕਿਸੇ ਦੀ ਮੌਤ ਨੂੰ ਸੈਲੀਬ੍ਰੇਟ ਨਹੀਂ ਕਰਦੇ, ਪਰ ਇਹ ਆਰਡੀਨਰੀ ਲੋਕ ਨਹੀਂ ਨੇ। ਇਹਨਾਂ ਲੋਕਾਂ ਦੇ ਹੱਥਾਂ ਦੇ ਉੱਤੇ ਜਿਹੜਾ ਉਹ ਹਜ਼ਾਰਾਂ ਬੇਗੁਨਾਹ ਦਾ ਖੂਨ ਹੈ, ਔਰ ਇਹ ਜਦੋਂ ਜਾਂਦੇ ਨੇ ਇਸ ਲਈ ਵੀ ਸ਼ੁਕਰ ਹੁੰਦਾ ਹੈ ਕਿ ਇਹ ਜਿਨ੍ਹਾਂ ਨੂੰ ਇੱਕ ਵਾਰ ਨਸਲਕੁਸ਼ੀ ਦਾ ਜਿਨ੍ਹਾਂ ਦਾ ਨੂੰ ਸਵਾਦ ਪੈ ਜਾਂਦਾ ਹੈ ਕਿ ਇਹਨਾਂ ਨੇ ਹੋਰ ਪਤਾ ਨਹੀਂ ਕਿੰਨਿਆਂ ਦਾ ਨੁਕਸਾਨ ਕਰਨਾ ਸੀ। ਸੋ ਅਸੀਂ ਇਸ ਕੌਨਟੈਕਸਟ ਦੇ ਵਿੱਚ ਸਮਝਦੇ ਹਾਂ ਕਿ ਅੱਜ ਜਦੋਂ ਕਿ 30 ਸਾਲ ਬਾਅਦ ਅਮਿਤਾਭ ਬੱਚਨ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ, ਇਕੱਲਾ ਕੈਪਟਨ ਅਮਰਿੰਦਰ ਹੀ ਨਹੀਂ ਹੈ ਕਿ ਵੀ ਉਹ ਰਾਜੀਵ ਗਾਂਧੀ ਔਰ ਇਹਨਾਂ ਸਾਰਿਆਂ ਨੂੰ, ਈਵਨ ਮੈਂ ਦੇਖ ਰਿਹਾ ਸੀ ਵੀ ਅਜੀਤ ਅਖਬਾਰ ਦਾ ਅਜੀਤ ਬਿਊਰੋ ਦੀ ਇੱਕ ਸਟੋਰੀ ਜਲੰਧਰ ਦੀ ਰੇਟ ਲਾਈਨ ਨਾਲ ਅਮਿਤਾਭ ਬੱਚਨ ਨੂੰ ਡਿਫੈਂਡ ਕਰਦਿਆਂ ਆਉਂਦੀ ਹੈ, ਔਰ ਉਹਦੇ 'ਚ ਨਾਂ ਕੌਣ ਨੇ ਤੁਸੀਂ ਦੇਖੋਗੇ ਕਿ ਉਹੀ ਲੋਕ ਜਿਨ੍ਹਾਂ ਦੇ ਕੋਲ ਨਵੰਬਰ 84 ਦੀ ਸਿੱਖ ਨਸਲਕੁਸ਼ੀ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾਵਾਂ ਦੇਣ ਲਈ ਕਹਿਣ ਲਈ ਕੋਈ ਲਫ਼ਜ਼ ਨਹੀਂ ਹੈ, ਉਹਦੀ ਕੰਡੈਮਨੇਸ਼ਨ ਵੀ ਨਹੀਂ ਹੈ। ਅਮਿਤਾਭ ਬੱਚਨ ਦਾ ਇੱਕ ਲੈਟਰ ਜਿਹੜਾ ਉਹਨੇ ਕੋਈ ਨਵੰਬਰ 2011 'ਚ ਲਿਖਿਆ ਹੈ ਅਕਾਲ ਤਖਤ ਦੇ ਜਥੇਦਾਰ ਨੂੰ, ਜਿਸ ਉਹਨੇ ਕਿਹਾ ਜੀ ਮੇਰਾ ਕੋਈ ਰੋਲ ਨਹੀਂ, ਪਰ ਤੁਸੀਂ ਉਹਦੇ 'ਚ ਵੀ ਇਹ ਨਹੀਂ ਦੇਖੋਗੇ ਕਿ ਉਹਨੇ ਕਿਹਾ ਕਿ ਭਾਈ ਜਿਹੜੇ ਮੈਂ ਗੁਨਾਹਗਾਰ ਨਹੀਂ ਹਾਂ, ਜਿਹੜੇ ਗੁਨਾਹਗਾਰ ਨੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਔਰ ਮੈਂ ਕੰਡੈਮ ਕਰਦਾ। ਲੇਕਿਨ ਇਹਦੇ ਬਾਵਜੂਦ ਇਹ ਅਜੀਤ ਦੀ ਸਟੋਰੀ ਵੀ ਆਪਣੇ ਆਪ ਨੂੰ ਡਿਫੈਂਡ ਕਰਨ ਲਈ ਹੈ, ਔਰ ਜਿਹੜੇ ਡਿਫੈਂਡ ਕਰਨ ਵਾਲੇ ਲੋਕ ਨੇ ਉਹਨਾਂ ਦੇ ਨਾਂ ਤੁਸੀਂ ਦੇਖੋਗੇ ਤਾਂ ਤੁਹਾਨੂੰ ਪਛਾਣ ਹੋ ਜਾਂਦੀ ਹੈ ਕਿ ਇਹ ਸਰਕਾਰੀ ਟੱਟੂ ਕਿਹਨਾਂ ਨੂੰ ਕਹਿੰਦੇ ਨੇ। ਪਹਿਲਾਂ ਸਿੱਖ ਫੋਰਮ ਨਾਂ ਦੀ ਜਥੇਬੰਦੀ, ਉਹਨਾਂ ਦਾ ਜਨਰਲ ਸਕੱਤਰ ਹੈ ਸਾਬਕਾ DIG ਪ੍ਰਤਾਪ ਸਿੰਘ, ਡਿਪਟੀ ਇੰਸਪੈਕਟਰ ਜਾਂ ਪੁਲਸੀਆ, ਉਹ ਡਿਫੈਂਡ ਕਰ ਰਿਹਾ ਕਿ ਜੀ ਨਾ ਇਹ ਬਹੁਤ ਸੇਵਾ ਕੀਤੀ ਹੈ ਔਰ ਇਹ ਤਾਂ ਸਿੱਖਾਂ ਨੂੰ ਬਦਨਾਮ ਕਰਤਾ ਜੇ ਉਹਦੇ 2 ਕਰੋੜ ਜਿਹੜੇ ਨੇ ਡਿਨਾਈ ਕਰ ਦਿੱਤੇ ਨੇ। ਹੁਣ ਦਿੱਲੀ ਹਾਈ ਕੋਰਟ ਦਾ ਸਾਬਕਾ ਜੱਜ ਜਸਟਿਸ RS ਸੋਢੀ, ਹੁਣ RS ਸੋਢੀ ਜਿਹੜਾ ਕਹਿ ਰਿਹਾ ਜੀ ਉਹ ਤਾਂ ਇਹਦੀ ਮਾਂ ਜਿਹੜੀ ਹੈ ਉਹ ਪਤਾ ਨਹੀਂ ਕਿਹਦੀ ਫਲਾਣੀ ਸੋਢੀਆਂ ਦੇ ਟੱਬਰ ਨਾਲ, ਗੁਰੂ ਰਾਮਦਾਸ ਦਾ ਖਾਨਦਾਨ, ਕੋਈ ਉਹਨੂੰ ਸੂਰੀ ਦਾ ਪੁੱਤਰ ਦੱਸ ਰਿਹਾ, ਕੋਈ ਸੋਢੀ ਬਣਾ ਰਿਹਾ, ਔਰ ਇਹੀ ਸੋਢੀ ਜਿਹਨੇ ਵਰਲਡ ਸਿੱਖ ਆਰਗੇਨਾਈਜੇਸ਼ਨ ਦਾ ਇੱਕ ਫੰਕਸ਼ਨ 'ਚ ਉਹਨੂੰ ਆਨਰ ਦੇ ਲਈ ਸੱਦਿਆ, ਚੀਫ ਗੈਸਟ ਸੀ, ਜਿਹਦੇ 'ਚ ਉਹਨੇ ਆ ਕੇ ਕਿਹਾ ਕਿ ਤੁਸੀਂ ਆ ਜੋ ਮਰਜ਼ੀ ਕਰ ਲਓ, ਮੈਂ ਭਾਰਤ ਦਾ ਸਪੁੱਤਰ ਹੈ ਤੇ ਭਾਰਤ ਮਾਤਾ ਕੀ ਜੈ ਕਹਿ ਕੇ ਸਟੇਜ ਤੋਂ ਉਤਰ ਗਿਆ ਕੈਨੇਡਾ ਆ ਕੇ। ਇਸ ਲੈਵਲ ਦਾ ਬੰਦਾ ਜਿਹਨੇ ਜਿਹੜਾ ਉਹ ਬਿਲਕੁਲ ਸਰਕਾਰਾਂ ਦੇ ਨਾਲ ਰਲਿਆ ਹੋਇਆ। ਹੁਣ ਤੀਜਾ ਲੈ ਲਓ, ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਤਰਲੋਚਨ ਸਿੰਘ, ਜਿਹੜਾ ਖੁਦ ਵੀ ਜ਼ਿੰਮੇਵਾਰ ਹੈ ਉਸ ਲਈ, ਕਿਉਂਕਿ ਗਿਆਨੀ ਜ਼ੈਲ ਸਿੰਘ ਦਾ PA ਸੀ, ਉੱਥੇ ਬੈਠਾ ਹੋਇਆ ਸੀ, ਪ੍ਰੈਸ ਨੂੰ ਡੀਲ ਕਰਦਾ ਸੀ ਰਾਸ਼ਟਰਪਤੀ ਭਵਨ। ਉਹ ਕਹਿ ਰਿਹਾ ਜੀ ਮੈਂ ਜਦੋਂ ਅਸੀਂ ਇੰਦਰਾ ਗਾਂਧੀ ਦੀ ਹੱਤਿਆ ਹੋਈ ਤੇ ਮੈਂ ਵੀ ਗਿਆਨੀ ਜ਼ੈਲ ਸਿੰਘ ਨਾਲ 3 ਮੂਰਤੀ ਭਵਨ 'ਚ ਗਿਆ, ਅਮਿਤਾਭ ਬੱਚਨ ਉੱਥੇ ਬੈਠੇ ਸੀ, ਉਹਨਾਂ ਨੇ ਗਿਆਨੀ ਹੋਰਾਂ ਨਾਲ ਵੀ ਅਫਸੋਸ ਜਤਾਇਆ। ਤੁਸੀਂ ਦੱਸੋ, ਮੂਸੇ ਦਾ ਗਵਾਹ ਡੱਡੂ, ਖਵਾਜੇ ਦਾ ਗਵਾਹ ਡੱਡੂ ਵੀ ਕਹਿੰਦੇ ਨੇ। ਇਹ ਕਹਿ ਰਿਹਾ ਕਿ ਵੀ ਜੇ ਕੋਈ ਨਾਅਰੇਬਾਜ਼ੀ ਨਹੀਂ, ਕੋਈ ਰੌਲਾ ਰੱਪਾ ਨਹੀਂ ਪਿਆ, ਕੋਈ ਸਬੂਤ ਨਹੀਂ ਹੈ। ਭਾਈ ਜੇ ਸਬੂਤ ਰਾਜੀਵ ਗਾਂਧੀ ਦੇ ਖਿਲਾਫ ਕੋਈ ਸਬੂਤ ਨਹੀਂ, ਜਗਦੀਸ਼ ਟਾਈਟਲਰ ਦੇ ਖਿਲਾਫ ਕੋਈ ਨਹੀਂ, ਸੱਜਣ ਕੁਮਾਰ ਦੇ ਖਿਲਾਫ ਕੋਈ ਨਹੀਂ, ਜਿਹੜੇ ਕਿਲਰ ਨੇ ਉਹ ਸਬੂਤ ਤਾਂ ਨਹੀਂ ਛੱਡਦੇ, ਹਕੂਮਤਾਂ ਹੀ ਤੁਹਾਡੀਆਂ ਨੇ, ਇੱਕ ਦੂਸਰੇ ਨੂੰ ਇਹ ਪ੍ਰੋਟੈਕਟ ਕਰਦੇ ਨੇ। ਫਿਰ ਸੇਵਾ ਮੁਕਤ ਕੋਈ ਜਸਟਿਸ ਹੈ SS ਸਿਸਤਾਨੀ ਕਿ ਜੀ ਇਹ ਬੇਸਲੈਸ ਦੋਸ਼ ਨੇ। ਫਿਰ ਵਿਸ਼ਵ ਪੰਜਾਬੀ ਸੰਗਠਨ ਦਾ ਕੋਈ ਪਦਮ ਸ਼੍ਰੀ ਵਿਕਰਮਜੀਤ ਸਿੰਘ ਸਾਹਨੀ, ਇਹ ਸਾਰੇ ਸਰਕਾਰੀ ਟੱਟੂ।
ਔਰ ਫਿਰ ਜਿਹੜਾ ਇੱਕ ਹੋਰ ਮਹਾਰਾਸ਼ਟਰ ਦਾ ਸਾਬਕਾ ਡੀਜੀਪੀ ਜਿਹੜਾ ਹੈ ਉਹ PS ਪਸਰੀਚਾ, ਔਰ ਗੋਆ ਦਾ ਸਾਬਕਾ ਡੀਜੀਪੀ ਤੇ ਦਿੱਲੀ ਪੁਲਿਸ ਦਾ ਸਾਬਕਾ ਕਮਿਸ਼ਨਰ ਪਰਮਜੀਤ ਸਿੰਘ ਬਾਵਾ। ਹੁਣ ਇਹ ਸਾਰੇ ਪੁਲਿਸੀਏ ਹੀ ਲੱਭੇ ਇਹਨਾਂ ਨੂੰ ਕਰਨ ਦੇ ਲਈ, ਜਾਂ ਡਿਫੈਂਡ ਕਰਨ ਵਾਲੇ ਜਿਹੜੇ ਆ ਉਹ ਅਮਰਿੰਦਰ ਵਰਗੇ ਕਿ ਰਾਜੀਵ ਗਾਂਧੀ ਮੇਰਾ ਦੋਸਤ ਤੇ ਮੇਰਾ ਫਲਾਣਾ ਤੇ ਮੇਰਾ ਢਿਮਕਾ, ਇਹ ਕਿਸੇ ਨੇ ਨਹੀਂ ਕੀਤਾ। ਸੋ ਅਸੀਂ ਸਮਝਦੇ ਹਾਂ ਕਿ ਕਹਾਣੀ ਉਹੀ ਹੈ, ਰਿਪੀਟ ਹੋ ਰਹੀ ਹੈ। ਰਾਜੀਵ ਗਾਂਧੀ ਦੀ ਥਾਂ ਅੱਜ ਨਰਿੰਦਰ ਮੋਦੀ ਹੈ। ਇਹਨੇ ਜੋ ਗੁਜਰਾਤ 'ਚ ਕੀਤਾ, ਜੋ ਅੱਜ ਸਿੱਖ ਕਿਸਾਨਾਂ ਦੇ ਨਾਲ ਵਾਪਰ ਰਿਹਾ, ਔਰ ਜੋ ਕਰੋਨਾ ਦੇ ਕੰਟੈਕਸਟ ਦੇ ਵਿੱਚ ਜਿਸ ਕਿਸਮ ਦੀਆਂ ਲੱਖਾਂ ਮੌਤਾਂ ਚਾਰ ਚਫੇਰੇ ਹੋ ਰਹੀਆਂ ਨੇ, ਔਰ ਉਹਨਾਂ ਸਾਰਿਆਂ ਦੇ ਉੱਤੇ ਜਿਵੇਂ ਅਸੀਂ ਗੁਜਰਾਤੀ ਸ਼ਾਇਰਾ ਦੀ ਨਜ਼ਮ ਦੁਹਰਾਈ ਸੀ ਕਿ ਕਿਵੇਂ ਜਿਹੜਾ ਗੰਗਾ ਸ਼ਵ ਵਾਹਿਨੀ ਬਣੀ ਹੋਈ ਹੈ ਔਰ ਬਿੱਲਾ ਰੰਗਾ ਦੀ ਜੋੜੀ ਕੀ ਕਰ ਰਹੀ ਹੈ। ਸੋ ਮੈਂ ਕਿਉਂਕਿ ਮੈਂ ਸਮਝਦਾ ਵੀ ਸਾਡੇ ਕੁਝ ਵਿਊਅਰਸ ਸਾਡਾ ਜਦੋਂ ਵੀ ਕੋਈ ਸ਼ਾਇਰੀ ਦੀ ਗੱਲ ਹੁੰਦੀ ਹੈ ਉਹਨੂੰ ਐਪਰੀਸ਼ੀਏਟ ਕਰਦੇ ਨੇ। ਔਰ ਇੱਕ ਡਾਕਟਰ ਰਵੇਲ ਸਿੰਘ ਜਿਨ੍ਹਾਂ ਨੇ, ਕਿਉਂਕਿ ਅਸੀਂ ਇਹ ਇੱਕ ਨਸਲਕੁਸ਼ੀ ਸਿੱਧੇ ਤੌਰ 'ਤੇ ਹੈ ਜਿਹੜੀ ਰਾਜੀਵ ਗਾਂਧੀ, ਇੰਦਰਾ ਗਾਂਧੀ ਇਹਨਾਂ ਨੇ ਕੀਤੀ, ਨਰਿੰਦਰ ਮੋਦੀ ਨੇ ਸਿੱਧੀ ਨਸਲਕੁਸ਼ੀ 2002 'ਚ ਗੁਜਰਾਤ 'ਚ ਕੀਤੀ, ਪਰ ਅੱਜ ਵੀ ਕਿਵੇਂ ਲੱਖਾਂ ਜਾਨਾਂ ਜਾ ਰਹੀਆਂ ਨੇ ਔਰ ਉਹਦੇ ਲਈ ਇਹ ਬਿੱਲਾ ਰੰਗਾ ਦੀ ਜੋੜੀ ਪੂਰਾ ਝੂਠ ਬੋਲ ਕੇ ਫੈਕਟਸ ਵੀ ਲੁਕਾ ਰਹੇ ਨੇ ਔਰ ਲੋਕਾਂ, ਔਰ ਇਹ ਇਨਸੈਂਸਿਟਿਵਿਟੀ ਹੁੰਦੀ ਹੈ ਜਦੋਂ ਤੁਸੀਂ ਨਸਲਕੁਸ਼ੀ ਕਰਨ ਵਾਲੇ ਲੋਕ ਜਿਹੜੇ ਨੇ ਇਹ ਇਨਸੈਂਸਿਟਿਵ ਹੁੰਦੇ ਨੇ। ਔਰ ਇਹ ਡਾਕਟਰ ਰਵੇਲ ਸਿੰਘ ਨੇ ਇੱਕ ਛੋਟੀ ਉਹਨਾਂ ਦੀ ਨਜ਼ਮ ਹੈ ਪੰਜਾਬੀ 'ਚ, ਤੇ ਮੇਰੀ ਮੌਤ ਹੋ ਗਈ, ਮੈਂ ਹਾਲੇ ਉਦੋਂ ਜ਼ਿੰਦਾ ਸਾਂ ਜਦੋਂ ਮੇਰੇ ਬੇਟੇ ਨੇ ਮੇਰੇ ਨੱਕ ਤੋਂ ਆਕਸੀਜਨ ਦੀ ਨਾਲੀ ਉਤਾਰ ਕਾਹਲੀ ਨਾਲ ਜਦੋਂ ਆਪਣੀ ਮਾਂ ਦੇ ਮੂੰਹ ਉੱਤੇ ਲਗਾਈ ਸੀ। ਮੇਰੇ ਵਾਰਡ ਵਿੱਚ ਹਰ ਤਰਫ ਹਫੜਾ ਦਫੜੀ ਸੀ, ਹੱਥ ਪੈਰ ਮਾਰ ਰਹੇ ਵਾਰਡ ਬੁਆਏ, ਨਰਸਾਂ ਮਰੀਜ਼ਾਂ ਦੇ ਘਰ ਦੇ ਜੀ ਲਗਾ ਰਹੇ ਸਨ ਸਾਹੋਂ ਸਹਿਕਦੇ ਮਰੀਜ਼ਾਂ ਨੂੰ ਆਕਸੀਜਨ। ਲਾਸ਼ਾਂ ਦੇ ਮੂੰਹਾਂ ਤੋਂ ਲਾ ਇਸ ਉਮੀਦ ਨਾਲ ਕਿ ਸ਼ਾਇਦ ਕੋਈ ਬਚ ਹੀ ਜਾਏ ਮਾਂ ਦਾ ਜਾਇਆ। ਮੌਤ ਤੇ ਜੀਵਨ ਦੀ ਇਸ ਜੰਗ ਵਿੱਚ ਮੈਂ ਥੋੜ੍ਹਾ ਬਹੁਤ ਬਚਿਆ ਸਾਂ। ਪਤਨੀ ਦੇ ਉਖੜੇ ਸਾਹ ਟਿਕ ਰਹੇ ਸਨ, ਪਰ ਨਾਲ ਦੇ ਬਿਸਤਰਿਆਂ ਦੇ ਪਏ ਹੋਰ ਮਰੀਜ਼ ਇੰਨੇ ਖੁਸ਼ਕਿਸਮਤ ਨਹੀਂ ਸਨ। ਮੇਰੇ ਦੇਖਦਿਆਂ ਹੀ ਅੱਛਾ ਤੋ ਹਮ ਚਲਤੇ ਹੈਂ ਕਹਿੰਦੇ ਆਪਣੀ ਦੇਹਾਂ ਤੋਂ ਉੱਪਰ ਉੱਠ ਰਹੇ ਸਨ। ਮੈਂ ਹਾਲੇ ਮਰਿਆ ਨਹੀਂ ਸਾਂ। ਪਤਾ ਨਹੀਂ ਮੇਰੀ ਬੇਟੀ ਕਿਉਂ ਮੇਰੇ ਨਾਲ ਲਿਪਟ ਕੇ ਰੋਣ ਲੱਗ ਪਈ ਸੀ। ਪੀਪੀ ਕਿੱਟ ਵਿੱਚ ਮੇਰੀ ਧੀ ਤੇ ਚਿੱਟੇ ਮਰੀਜ਼ਾਂ ਵਾਲੇ ਲਿਬਾਸ ਵਿੱਚ ਮੈਂ, ਦੋਵੇਂ ਕਫਨ ਦੇ ਸਮਾਨ ਲੱਗ ਰਹੇ ਸਾਂ। ਉਹਦੇ ਗਲ ਦਾ ਹਾਰ ਆਕਸੀਜਨ ਸਿਲੰਡਰ ਦਾ ਇੰਤਜ਼ਾਮ ਕਰਦਿਆਂ ਚਲਾ ਗਿਆ ਸੀ। ਉਹ ਮੇਰੇ ਨਾਲ ਲਿਪਟ ਕੇ ਹੋਰ ਰੋਣਾ ਚਾਹੁੰਦੀ ਸੀ। ਪਿੱਛੋਂ ਵਾਰਡ ਬੁਆਏ ਕੜਕਿਆ, ਇਹਨੂੰ ਸ਼ਮਸ਼ਾਨ ਲੈ ਜਾਓ ਮੈਡਮ, ਪਿੱਛੇ ਹੋਰ ਵੀ ਹੈ ਕਤਾਰ। ਉਹ ਸਟ੍ਰੈਚਰ ਤੱਕ ਦੀ ਬਾਹਰ ਆਈ। ਐਂਬੂਲੈਂਸ ਵਾਲੇ ਨੇ ਕਿਰਾਇਆ 12,000 ਮੰਗਿਆ। ਸਾਨੂੰ ਆਪਣੇ ਕੰਨਾਂ 'ਤੇ ਯਕੀਨ ਨਹੀਂ ਸੀ ਹੋ ਰਿਹਾ, ਭਲਾ ਆ 4 ਕਿਲੋਮੀਟਰ ਤੱਕ ਜਾਣ ਦੇ ਇੰਨੇ ਪੈਸੇ? ਚੱਲਣਾ ਹੈ ਤਾਂ ਦੱਸ, ਨਹੀਂ ਤਾਂ ਆਪਣੇ ਮੋਢੇ 'ਤੇ ਲੈ ਜਾ ਆਪਣੇ ਪਿਓ ਨੂੰ। ਪਰ ਇਹ ਸੋਗ ਪਹੁੰਚ ਤੋਂ ਦੂਰ ਸੀ। ਮੇਰੀ ਧੀ ਨੇ ਆਪਣੇ ਕੰਗਣ ਉਤਾਰ ਦਿੱਤੇ ਸਨ। ਮੈਨੂੰ ਆਖਰੀ ਮੰਜ਼ਲ 'ਤੇ ਜੂ ਪਹੁੰਚਾਉਣਾ ਸੀ। ਸ਼ਮਸ਼ਾਨ ਦੀ ਚਿਮਨੀ ਦਾ ਧੂੰਆਂ ਬਹੁਤ ਗਾੜਾ ਸੀ। ਬੇਟੀ ਨੂੰ ਇੱਕ ਟੋਕਨ ਫੜਾ ਮੈਨੂੰ ਹੋਰ ਲਾਸ਼ਾਂ ਵਿੱਚ ਧੱਕ ਦਿੱਤਾ ਗਿਆ। ਮੈਂ ਤਦ ਤੱਕ ਜ਼ਿੰਦਾ ਸੀ। ਸ਼ਮਸ਼ਾਨ ਵਾਲਿਆਂ ਨੇ ਲੱਕੜੀ ਦਾ 7,000 ਮੰਗਿਆ, ਜਿਵੇਂ ਲਾਸ਼ ਉਤਸਵ ਮਨਾ ਰਹੇ ਹੋਣ। ਬੇਟੀ ਨੇ ਆਪਣਾ ਆਖਰੀ ਗਹਿਣਾ ਮੁੰਦਰੀ ਵੀ ਉਤਾਰ ਦਿੱਤੀ। ਜਦ ਮੇਰੇ ਤੇ ਲੱਕੜਾਂ ਚਿੰਡ ਰਹੇ ਸਨ ਤੇ ਜਦੋਂ ਲਾਂਬੂ ਲਾਇਆ ਗਿਆ ਉਦੋਂ ਵੀ ਮੈਂ ਜ਼ਿੰਦਾ ਹੀ ਸਾਂ। ਲਪਟਾਂ 'ਚੋਂ ਝਾਕ ਦੇਖਦਾ ਹਾਂ, ਪੰਡਤ ਬੇਟੀ ਨੂੰ ਉਪਦੇਸ਼ ਦੇ ਰਿਹਾ ਸੀ, ਇਹਦੀ ਮੁਕਤੀ ਲਈ ਪੂਜਾ ਜ਼ਰੂਰੀ ਹੈ। 2,000 ਦੀ ਦਕਸ਼ਣਾ ਦੇਣੀ ਪਵੇਗੀ। ਮੈਂ ਬੇਟੀ ਵੱਲ ਤੱਕਿਆ,
ਉਸ ਕੋਲ ਉਤਾਰਨ ਲਈ ਧਨ ਦੇ ਕੱਪੜੇ ਹੀ ਬਚੇ ਸਨ ਸੋ ਸਰ ਤੇ ਹੁਣ ਮੇਰੀ ਮੌਤ ਹੋ ਮੌਤ ਹੋ ਗਈ ਗਈ ਸਹੀ ਸੋ ਇਹ ਅੱਜ ਦੇ ਹਾਕਮਾਂ ਦੀ ਬਿਲਕੁਲ ਕਰੰਟ ਨਸਲਕੁਸ਼ੀ ਹੈ। ਕੁਝ ਵੀ ਨਹੀਂ ਬਦਲਿਆ ਹੈ, ਇਤਿਹਾਸ ਵੀ ਆਪਣੇ ਆਪ ਨੂੰ ਦੁਹਰਾ ਰਿਹਾ ਹੈ ਔਰ ਲੋਕ ਵੀ ਉਵੇਂ ਹੀ ਬੁੱਤਾਂ ਵਾਂਗ ਉਸ ਇਤਿਹਾਸ ਦੇ ਦੀਆਂ ਕਠਪੁਤਲੀਆਂ ਬਣੇ ਹੋਏ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ spot@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।